ਪੰਜਾਬੀ ਰੇਡੀਓ ਜੀ ਵਾਸਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜਿਸ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਾਡੇ ਨਾਲ ਹੋਣਗੇ ਮੈਂਟੂ ਗੁਰਸਰੀਆ ਜੀ, ਦੱਸਣਗੇ ਪੰਜਾਬ 'ਚ ਭਾਰਤ ਵਿੱਚ ਕੀ ਉਥਲ ਪੁਥਲ ਇੱਧਰ ਉੱਧਰ ਹੋ ਰਹੀ ਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੇ ਨਜ਼ਰ ਮਾਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋਜੇ ਤੋਂ 4082722500 ਇਹਨਾਂ ਦਾ ਫੋਨ ਨੰਬਰ ਹੈ। ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਬਚਿੱਤਰ ਸਿੰਘ ਜੀ ਚਾਲ ਫਰੈਜ਼ਨੋ, ਮਹਿੰਦਰ ਸਿੰਘ ਤੇ ਮਨਜੀਤ ਕੌਰ ਤੱਖਰ ਮੋਡੈਸਟੋ, ਜਸਪਾਲ ਸਿੰਘ ਜੀ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਜੀ ਡਰਲਿਕ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂ ਬੇਕਰਸਫੀਲਡ, ਸਟੋਨ ਸਰਕਲ ਪਾਰਕ ਵਾਲੇ ਸੀਨੀਅਰਸ ਬੇਕਰਸਫੀਲਡ ਤੋਂ, GN ਲੂਬ ਐਂਡ ਟਰੱਕ ਵਾਸ਼ ਵਾਲੇ ਜੋ ਆਇਲ ਚੇਂਜ ਵੀ ਕਰਦੇ ਨੇ ਤੇ ਏਅਰ ਬ੍ਰੇਕ ਦਾ ਕੰਮ ਵੀ ਕਰਦੇ ਨੇ। ਨਵੇਂ ਪੁਰਾਣੇ ਟਾਇਰ ਤੁਹਾਨੂੰ ਬਹੁਤ ਹੀ ਸਸਤੀਆਂ ਕੀਮਤਾਂ 'ਤੇ ਮਿਲਣਗੇ ਜੀ। ਸੈਂਟਾਨੀਲ ਅਤੇ ਮਡੇਰਾ ਦੇ ਵਿੱਚ ਇਹ ਸੇਵਾਵਾਂ ਪ੍ਰਦਾਨ ਕਰਦੇ ਨੇ। ਇਹਨਾਂ ਦਾ ਫੋਨ ਨੰਬਰ 2092772013। ਤੇ ਹੁਣ ਚੱਲਦੇ ਹਾਂ ਜੀ ਆਪਾਂ ਆਪਣੀਆਂ ਖਬਰਾਂ ਵੱਲ। ਸਾਡੇ ਨਾਲ ਜੁੜ ਚੁੱਕੇ ਨੇ ਮੈਂਟੂ ਗੁਰਸਰੀਆ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸ਼ੁਕਰੀਆ ਜੀ ਸਾਰਿਆਂ ਨੂੰ। ਤੇ ਬਿਲਕੁਲ ਮੈਂਟੂ ਗੁਰਸਰੀਆ ਜੀ, ਇਸ ਸਾਲ ਦਾ ਆਪਣਾ ਜਿਹੜਾ ਆ ਆਖਰੀ ਪ੍ਰੋਗਰਾਮ ਆ ਤੇ ਅਗਲੇ ਸਾਲ ਆਪਾਂ ਜ਼ਰੂਰ ਆਪਣੇ ਸਰੋਤਿਆਂ ਨੂੰ ਮਿਲਾਂਗੇ। ਤੇ ਆਪਾਂ ਖਬਰਾਂ ਸ਼ੁਰੂ ਕਰਦੇ ਹਾਂ ਕਿ ਉਪ ਰਾਸ਼ਟਰਪਤੀ ਨੇ ਆਪਣੇ ਨਾਲ ਹੋਈ ਠੱਗੀ ਦਾ ਕਿੱਸਾ ਸੰਸਦ ਦੇ ਵਿੱਚ ਸੁਣਾਇਆ। ਬਿਲਕੁਲ ਕਮਾਲ ਦੀ ਗੱਲ ਹੈ ਕਿ ਲੋਕੀ ਵਿਚਾਰੇ ਸਮਝਦੇ ਸਨ ਕਿ ਸਾਡੇ ਨਾਲ ਹੀ ਠੱਗੀ ਵੱਜਦੀ ਹੈ। ਕਦੇ ਕੋਈ ਸਿਆਸੀ ਠੱਗੀ ਵੱਜ ਜਾਂਦੀ ਹੈ, ਕਦੇ ਕੋਈ ਤਾਂਤਰਿਕ ਆ ਕੇ ਠੱਗੀ ਮਾਰ ਜਾਂਦਾ, ਕਦੇ ਕੋਈ ਜੋਤਸ਼ੀ ਆ ਕੇ ਠੱਗੀ ਮਾਰ ਜਾਂਦਾ। ਹੋਰ ਨਹੀਂ ਤੇ ਆ ਕਮੇਟੀਆਂ ਪਾਉਣ ਵਾਲੇ ਆ ਜਿਹੜੀਆਂ ਚਿੱਟ ਫੰਡ ਕੰਪਨੀਆਂ ਫਿਰਦੀਆਂ ਠੱਗ ਜਾਂਦੀਆਂ। ਪਰ ਉਪ ਰਾਸ਼ਟਰਪਤੀ ਨੇ ਆਪਣਾ ਕਿੱਸਾ ਸੁਣਾ ਕੇ ਲੋਕਾਂ ਦੀ ਧਰਵਾਸ ਦਿੱਤੀ ਹੈ ਕਿ ਇਸ ਮਾਮਲੇ 'ਚ ਮੈਂ ਕੋਈ ਤੁਹਾਡੇ ਵੱਖ ਨਹੀਂ ਹੈ। ਵੈਸੇ ਕੱਲ ਇਹ ਇੱਕ ਕਾਨੂੰਨ ਤੇ ਚਰਚਾ ਕਰਦੇ ਪਏ ਸੀ, ਉਸ ਨੁਕਤੇ ਤੇ ਚਰਚਾ ਕਰਦੇ ਪਏ ਸੀ। ਨੁਕਤੇ ਨੇ ਇੱਥੇ ਵਾਹਵਾ ਹਲਚਲ ਮਚਾਈ ਹੋਈ ਹੈ। ਮਸਲਾ ਹੈ ਕਿ ਜਿਹੜੇ ਆ ਬ੍ਰਾਂਡ ਆਉਂਦੇ, ਉਤਪਾਦ ਆਉਂਦੇ ਆ, ਇਹ ਆਪਣੀ ਇਸ਼ਤਿਹਾਰਬਾਜ਼ੀ 'ਚ ਏਦਾਂ ਦੀ ਦਾਅਵੇਦਾਰੀ ਕਰਦੇ ਆ ਕਿ ਸੁਣਨ ਵਾਲਾ ਕਈ ਵਾਰ ਉਸ ਗੁੰਮਰਾਹਕੁਨ ਪ੍ਰਚਾਰ ਦੇ ਵਿੱਚ ਆ ਕੇ ਬਹੁਤ ਕੁਛ ਆਪਣਾ ਲੁਟਾ ਪੈਂਦਾ। ਫਿਰ ਇਹਨਾਂ ਨੇ ਵੀ ਆਪਣੀ ਚੰਦਰਬਾਬੂ ਨਾਇਡੂ ਨੇ ਜਿਹੜੇ ਵੈਂਕਈਆ ਨਾਇਡੂ ਹੈ, ਇਹਨਾਂ ਨੇ ਵੀ ਆਪਣੀ ਉੱਥੇ ਦਾਸਤਾਨ ਸੁਣਾਈ। ਇਹ ਕਹਿੰਦੇ ਜੀ ਕਿ ਦੇਖੋ, ਮੈਂ ਵੀ ਇੱਕ ਵਾਰੀ ਵਜ਼ਨ ਘਟਾਉਣ ਦੇ ਚੱਕਰ ਦੇ ਵਿੱਚ 1230 ਰੁਪਏ ਦੀ ਦਵਾ ਦਾ ਆਰਡਰ ਦਿੱਤਾ। ਬਾਅਦ ਦੇ ਵਿੱਚ ਕੰਪਨੀ ਦਾ ਫਿਰ ਜਵਾਬ ਆ ਗਿਆ, ਕਹਿੰਦੇ ਜੀ ਕਿ ਇਸ ਕੰਪਨੀ ਦੀ ਦਵਾ ਦਾ ਜੇ ਅਸਰ ਤੁਸੀਂ ਜ਼ਿਆਦਾ ਲੰਮਾ ਸਮਾਂ ਤੱਕ ਦੇਖਣਾ ਜਾਂ ਵਧੇਰੇ ਹੋਰ ਵੀ ਦੇਖਣਾ ਤੇ 1000 ਰੁਪਇਆ ਹੋਰ ਅਕਾਊਂਟ 'ਚ ਪਾਓ। ਉਹ ਕਹਿੰਦਾ ਕਿ ਮੈਨੂੰ ਸ਼ੱਕ ਹੋਇਆ ਤੇ ਫਿਰ ਮੈਂ ਇਸ ਮਾਮਲੇ ਨੂੰ ਉਪਭੋਗਤਾ ਮਾਮਲਿਆਂ ਮੰਤਰਾਲਾ ਉਹਨੂੰ ਲਿਖ ਕੇ ਵਿਗਿਆਪਨ ਦੀ ਸੱਚਾਈ ਦਾ ਪਤਾ ਲਾਉਣ ਤੇ ਇਸ ਕੰਪਨੀ ਦੇ ਖਿਲਾਫ ਕਾਰਵਾਈ ਕਰਨ ਦਾ ਸ਼ਿਕਾਇਤ ਕੀਤੀ। ਸੋ ਇਹਦਾ ਮਤਲਬ ਇਹ ਆ ਕਿ ਸਾਡੇ ਵੱਡੇ ਵੱਡੇ ਲੀਡਰ ਆ ਜਿਹੜੇ, ਉਹ ਵੀ ਇਸ ਤਰ੍ਹਾਂ ਦੇ ਗੁੰਮਰਾਹਕੁਨ ਪ੍ਰਚਾਰ ਦੇ ਵਿੱਚ ਆ ਜਾਂਦੇ ਆ, ਇਸ਼ਤਿਹਾਰਬਾਜ਼ੀ 'ਚ ਆ ਜਾਂਦੇ। ਹੁਣ ਇੱਥੇ ਕੱਲ ਇੱਕ ਹੋਰ ਰੌਲਾ ਪਿਆ, 200 ਦੇ ਕਰੀਬ ਇਹੋ ਜਿਹੇ ਮਾਮਲੇ ਜਿਹੜੇ ਸਾਡੇ ਇੱਥੋਂ ਦੇ ਜਿਹੜਾ ਸਾਡਾ ਪੈਮਾਨਾ ਵਿਭਾਗ ਹੈ, ਉਸ ਪੈਮਾਨੇ ਵਿਭਾਗ ਦੀ ਕਸੌਟੀ ਤੇ ਖਰੇ ਨਹੀਂ ਉਤਰੇ। 200 ਮਾਮਲੇ ਇਹੋ ਜਿਹੇ ਇਸ਼ਤਿਹਾਰਬਾਜ਼ੀ ਨਾਲ ਜੁੜੇ, ਜਿਹਦੇ 'ਚ ਹਿੰਦੁਸਤਾਨ ਲੀਵਰ ਵਾਲੇ, ਡਾਬਰ ਵਾਲੇ, ਵੱਡੇ ਵੱਡੇ ਉਤਪਾਦ ਆ ਜਿਹੜੇ ਵੱਡੇ ਭਾਰਤ ਪੈਟਰੋਲੀਅਮ ਵੀ ਉਹਦੇ 'ਚ ਸ਼ਾਮਲ। ਹੁਣ ਇਹ ਜਿਹੜੇ ਇਸ ਤਰ੍ਹਾਂ ਦੇ ਦਾਅਵੇ ਕਰਦੇ ਆ, ਇੱਕ ਸਾਬਣ ਤੇ ਦਾਅਵਾ ਕਰੀ ਜਾਂਦਾ, ਇੱਥੇ ਸਾਡੇ ਮਸ਼ਹੂਰੀ ਆਉਂਦੀ ਹੁੰਦੀ ਆ, ਉਹ ਕਹਿੰਦੇ ਜੀ ਜਿਹੜਾ ਸਾਡੇ ਇਸ ਸਾਬਣ ਦੇ ਵਿੱਚ ਫਾਰਮੂਲਾ ਪਾਇਆ ਗਿਆ, ਉਹ ਫਾਰਮੂਲਾ 5000 ਸਾਲ ਪੁਰਾਣਾ ਹੈ। ਹੁਣ 5000 ਸਾਲ ਪੁਰਾਣਾ ਫਾਰਮੂਲਾ ਉਹ ਕਿੱਥੋਂ ਤੁਰਿਆ, ਕਿਵੇਂ ਇਹਨਾਂ ਤੱਕ ਪਹੁੰਚਿਆ, ਉਹਦੇ ਬਾਰੇ ਕੁਛ ਨਹੀਂ ਦੱਸਦੇ। ਉਹ ਕਹਿੰਦੇ ਕਿ ਵਰਤੋ ਸਹੀ, ਇਹ 5000 ਸਾਲ ਪੁਰਾਣਾ ਸਾਬਣ ਤੁਹਾਡੀ ਤਵਚਾ ਜਿਹੜੀ ਹੈ ਮੁਲਾਇਮ ਕਰ ਦੇਗਾ, ਤੁਹਾਨੂੰ ਕਬੂਤਰਾਂ ਨੂੰ ਚਿੱਟਾ ਕੱਢ ਦੂ। ਫਿਰ ਇੱਕ ਹੋਰ ਉਤਪਾਦ ਆ, ਉਹ ਦਾਅਵਾ ਕਰਦਾ ਡਾਬਰ ਤੇਲ, ਉਹ ਕਹਿੰਦੇ ਜੀ ਤੇਲ ਲਾਓ, ਤੁਹਾਡਾ ਸਰੀਰ ਦੁੱਗਣਾ ਵਿਕਾਸ ਕਰੂਗਾ। ਮਸਲਨ ਜੇ ਬੱਚਾ ਕੁਦਰਤੀ ਤੌਰ ਤੇ ਮਹੀਨੇ 'ਚ ਅੱਧਾ ਇੰਚ ਵੱਧਦਾ ਤੇ ਉਹ ਤੇਲ ਇਸਤੇਮਾਲ ਕਰੋ, ਬੱਚਾ 1 ਇੰਚ ਵੱਧ ਜਾਊ। ਉਹ ਹੁਣ ਬਿਲਕੁਲ ਕੋਰਾ ਝੂਠ ਆ। ਹੁਣ ਉਸ ਪੈਮਾਨੇ ਤੇ ਇਹ ਸਾਰੇ ਉਤਪਾਦ ਜਿਹੜੇ ਉਹ ਗੁੰਮਰਾਹਕੁਨ ਮੰਨੇ ਗਏ। ਵੈਸੇ ਪਤੰਜਲੀ ਜਿਹੜੀ ਰਾਮਦੇਵ ਦੀ, ਉਹ ਤੇ ਕਈ ਮਾਮਲਿਆਂ 'ਚ ਪਹਿਲਾਂ ਹੀ ਇਸ ਤਰ੍ਹਾਂ ਦੀ ਸ਼ੱਕੀ ਭੂਮਿਕਾ 'ਚ ਆ ਚੁੱਕੀ ਆ। ਖੈਰ, ਇਹ 200 ਮਾਮਲੇ ਜਿਹੜੇ ਫੜੇ ਗਏ। ਹੁਣ ਉਸ ਤੋਂ ਬਾਅਦ ਚਰਚਾ ਚੱਲਦੀ ਪਈ ਸੀ ਕੱਲ ਕਿ ਭਾਈ ਕਿਉਂ ਨਾ ਆਪਾਂ ਇੱਕ ਠੋਸ ਕਾਨੂੰਨ ਲੈ ਕੇ ਆਈਏ ਕਿ ਇਸ ਤਰ੍ਹਾਂ ਦਾ ਪ੍ਰਚਾਰ ਕੀਤਾ ਜਾਂਦਾ, ਜਿੱਦਾਂ ਹੁਣ ਇੱਕ ਪ੍ਰੋਡਕਟ ਇੱਦਾਂ ਦਾ ਉਹ ਜਿਹੜਾ ਦਿਖਾਉਂਦਾ ਕਿ ਸਿਆਹ ਕਾਲਾ ਬੰਦਾ ਜਿਹੜਾ ਬਸ ਲਾਉਂਦਾ, ਨਾਲ ਦੀ ਨਾਲ ਕਰੀਮ ਤੇ ਨਾਲ ਦੀ ਨਾਲ ਚਿੱਟਾ ਹੋਣਾ ਸ਼ੁਰੂ। ਸੋ ਇੱਕ ਤੇ ਕਿ ਕਾਲਿਆਂ ਦੇ ਵਿੱਚ ਹੀਨ ਪਾਵਣਾ, ਕਿਉਂਕਿ ਇਸ ਤਰ੍ਹਾਂ ਉਹਨਾਂ ਨੂੰ ਛੁਟਿਆਇਆ ਜਾਂਦਾ। ਔਰ ਦੂਸਰਾ ਇਹ ਆ ਕਿਸ ਤਰ੍ਹਾਂ ਦਾ ਗੁੰਮਰਾਹਕੁਨ ਪ੍ਰਚਾਰ ਕੀਤਾ ਜਾਂਦਾ ਜੀ, ਬਸ ਤੁਸੀਂ ਕਰੀਮ ਵਰਤੋ, ਕੁਛ ਘੰਟਿਆਂ ਬਾਅਦ ਤੁਸੀਂ ਚਿੱਟੇ ਹੋ ਜਾਓ। ਜੋ ਪੰਜਾਬੀ 'ਚ ਤੇ ਆਉਂਦੇ ਹੁੰਦੇ ਆ, ਕਾਲੇ ਕਦੇ ਨਾ ਹੋਣ ਬੱਗੇ ਭਾਵੇਂ 1.25 ਮਣ ਸਾਬਣ ਲੱਗੇ ਜੀ।
ਇਸ ਤਰ੍ਹਾਂ ਦਾ ਸਾਰਾ ਕੁਛ ਹੈ ਜਿਹੜਾ ਉਹ ਅਸੀਂ ਬਦਲ ਦੇਣਾ। ਸੋ ਕੱਲ ਉਪਭੋਗਤਾ ਮਾਮਲਿਆਂ ਦਾ ਜਿਹੜਾ ਮੰਤਰੀ ਹੈ ਰਾਮ ਵਿਲਾਸ ਪਾਸਵਾਨ, ਉਹਨੇ ਇਸ ਗੱਲ ਤੇ ਭਰੋਸਾ ਦਿੱਤਾ ਸਾਰੇ ਦੇਸ਼ ਨੂੰ ਕਿ ਅਸੀਂ ਹੁਣ ਇਸ ਤਰ੍ਹਾਂ ਦਾ ਇੱਕ ਕਾਨੂੰਨ ਲੈ ਕੇ ਆਵਾਂਗੇ, ਠੋਸ ਕਾਨੂੰਨ ਲੈ ਕੇ ਆਵਾਂਗੇ, ਜਿਹਦੇ 'ਚ ਇਸ ਤਰ੍ਹਾਂ ਦੀ ਠੱਗੀ ਠੋਰੀ ਵਾਲੇ ਇਸ਼ਤਿਹਾਰ ਆਉਂਦੇ ਆ ਉਹਨਾਂ ਨੂੰ ਬੈਨ ਕੀਤਾ ਜਾਏ। ਸੋ ਇਹ ਇੱਕ ਚੰਗਾ ਕਾਨੂੰਨ ਹੋਏਗਾ। ਵੈਸੇ ਇੱਥੇ ਇੱਕ ਤੋਂ ਇੱਕ ਵੱਧ ਕੇ ਜਿਵੇਂ ਲੀਡਰ ਦਾਅਵਾ ਕਰਦੇ ਆ ਕਿ ਸਾਨੂੰ ਲਿਆਓ, ਅਸੀਂ 5 ਸਾਲਾਂ 'ਚ ਆਹ ਕਰ ਦਿਆਂਗੇ, ਇੱਕ ਤੋਂ ਇੱਕ ਵੱਧ ਕੇ ਜਿੱਦਾਂ ਝੂਠ ਮਾਰਦੇ ਆ, ਉਹੀ ਕੰਮ ਇਹਨਾਂ ਮਸ਼ਹੂਰੀਆਂ 'ਚ ਚੱਲਦਾ ਪਿਆ। ਬਸ ਦੌੜ ਲੱਗੀ ਹੈ ਕਿ ਅਸੀਂ ਵੱਡਾ ਝੂਠ ਦੂਜਿਆਂ ਦੇ ਮੁਕਾਬਲੇ ਕਿੱਦਾਂ ਬਣਾ ਕੇ ਪੇਸ਼ ਕਰਨਾ। ਬਿਲਕੁਲ ਜੀ ਬਿਲਕੁਲ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਫਰਾਂਸ ਦੀ ਗੱਲ ਕਰਦੇ ਹਾਂ, ਉਹ ਕਿਵੇਂ ਉੱਥੇ ਇੰਨੇ ਪੰਜਾਬ ਦੇ ਨਾਬਾਲਗ ਆ ਜਿਹੜੇ ਉਹ ਲਾਪਤਾ ਹੋ ਜਾਂਦੇ ਆ? ਇਹ ਹੁਣ ਬਹੁਤ ਵੱਡਾ ਮਾਮਲਾ ਸਾਡੇ ਸਾਹਮਣੇ ਆਇਆ। 25 ਦੇ ਕਰੀਬ ਬੱਚੇ ਉੱਥੇ ਫਰਾਂਸ ਦੇ ਵਿੱਚ ਲਾਪਤਾ ਹੋਏ, ਜਿਨ੍ਹਾਂ ਦੇ ਵਿੱਚੋਂ 22 ਤੇ ਕਪੂਰਥਲੇ ਦੇ ਇਕੱਲੇ ਨਾਬਾਲਗ ਬੱਚੇ ਆ ਸਾਰੇ। ਹੁਣ ਇਹਨਾਂ ਬਾਰੇ ਕਿਹਾ ਇਹ ਜਾ ਰਿਹਾ ਕਿ ਇਹਨਾਂ ਨੂੰ ਰਗਬੀ ਖਿਡਾਉਣ ਵਾਸਤੇ ਉੱਥੇ ਖੜਿਆ ਸੀਗਾ, ਪਤਾ ਨਹੀਂ ਰਗਬੀ ਖੇਡਣ ਗਏ ਆ ਜਾਂ ਇਸ ਮਾਮਲੇ ਦੇ ਵਿੱਚ ਜਿਹੜੇ ਏਜੰਟ ਸੀ ਕੋਈ ਉਹਨਾਂ ਨੇ ਰਗਬੀ ਖੇਡ ਲਈ। ਪਰ ਜੋ ਵੀ ਹੋਇਆ ਮਾਮਲਾ ਬੜਾ ਦਿਲਚਸਪ। ਇਹਨਾਂ ਨੇ ਪਹਿਲਾਂ ਇੱਥੇ ਇੱਕ ਕੈਂਪ ਲਾਇਆ ਇਹੋ ਜਿਹੇ ਬੱਚਿਆਂ ਦਾ, ਜਿਨ੍ਹਾਂ ਨੂੰ ਦੱਸਿਆ ਗਿਆ ਕਿ ਇਹ ਰਗਬੀ ਦੇ ਖਿਡਾਰੀ ਆ। ਉਸ ਤੋਂ ਬਾਅਦ ਇੱਕ ਕੈਂਪ ਜਾ ਕੇ ਇਹਨਾਂ ਨੇ ਫਰਾਂਸ ਦੇ ਵਿੱਚ ਵੀ ਲਾਇਆ। ਹੁਣ ਇਹ ਮਾਮਲਾ ਉਦੋਂ ਖੁੱਲਿਆ ਜਦੋਂ ਉੱਥੋਂ ਦੀ ਫਰਾਂਸ ਦੀ ਪੁਲਿਸ ਨੇ ਇੱਕ ਬੱਚਾ ਉਹਨਾਂ ਚੋਂ ਫੜ ਲਿਆ। ਉਹਨੇ ਸਾਰੀ ਕਹਾਣੀ ਦੱਸੀ। 2 ਬੱਚੇ ਇਹਨਾਂ ਚੋਂ ਵਾਪਸ ਆ ਗਏ, ਬਾਕੀ ਦੇ ਉਹ ਕਿੱਥੇ ਗਏ ਆ ਅੱਜ ਤੱਕ ਪਤਾ ਨਹੀਂ ਲੱਗਾ। ਹੁਣ ਇਸ ਮਾਮਲੇ ਦੇ ਵਿੱਚ ਇਹ ਵੀ ਇੱਕ ਤੱਥ ਸਾਹਮਣੇ ਆਉਂਦਾ ਪਿਆ ਕਿ ਇਹਨਾਂ ਸਾਰੇ ਬੱਚਿਆਂ ਤੋਂ 20-20, 25-25, 30-30 ਲੱਖ ਰੁਪਈਆ ਲਿਆ ਗਿਆ ਸੀ। ਇਹ ਹੁਣ ਜਿਹੜਾ ਐਡਾ ਰਕਮ ਐਡਾ ਵੱਡਾ ਦਿੱਤਾ ਗਿਆ ਇਹਨਾਂ ਨੇ ਸਰਮਾਇਆ ਏਜੰਟਾਂ ਨੂੰ, ਉਹ ਤੋਂ ਇਹੀ ਜਾਪਦਾ ਕਿ ਹੋ ਸਕਦਾ ਕਿ ਇਹਨਾਂ ਬੱਚਿਆਂ ਨੂੰ ਇਸੇ ਮਨਸ਼ਾ ਦੇ ਨਾਲ ਹੀ ਖਿਲਾਇਆ ਗਿਆ। ਹੁਣ CBI ਨੇ 2-3 ਏਜੰਟਾਂ ਤੇ ਪਰਚਾ ਦਰਜ ਕਰਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ। ਪਰ ਸਭ ਤੋਂ ਵੱਡਾ ਸਵਾਲ ਤੇ ਇਹੋ ਹੀ ਖੜਾ ਹੁੰਦਾ ਹੈ ਕਿ ਇਸ ਤਰ੍ਹਾਂ ਦੀ ਜਾਲਸਾਜ਼ੀ ਇੱਥੇ ਹੁੰਦੀ ਪਈ ਆ, ਇਸ ਤਰ੍ਹਾਂ ਦੀ ਟਿਕਟਬਾਜ਼ੀ ਚੱਲਦੀ ਪਈ ਆ, ਇੱਥੇ ਨੱਥ ਕਿਉਂ ਨਹੀਂ ਕੱਸੀ ਜਾਂਦੀ? ਕਿਉਂਕਿ ਆ ਸਾਡੇ ਸਾਹਮਣੇ ਕੁਛ ਮਹੀਨੇ ਪਹਿਲਾਂ ਵੀ ਇੱਕ ਇਹੋ ਜਿਹਾ ਮਾਮਲਾ ਆਇਆ ਸੀ। ਉਹਦੇ ਵਿੱਚ ਕਪੂਰਥਲੇ ਜ਼ਿਲ੍ਹੇ ਦਾ ਇੱਕ ਅਕਾਲੀ ਚੇਅਰਮੈਨ ਜਿਹੜਾ ਉਹ ਵੀ ਫਸ ਗਿਆ ਸੀ। ਪਤਾ ਨਹੀਂ ਉਹਦੀ ਜ਼ਮਾਨਤ ਹੋਈ ਹੈ ਜਾਂ ਨਹੀਂ। ਬੰਬੇ ਪੁਲਿਸ ਉਹਨੂੰ ਚੁੱਕ ਕੇ ਲੈ ਗਈ ਸੀ। ਤੇ ਉਹਦੇ ਵਿੱਚ ਵੀ ਕੀ ਸੀਗਾ ਕਿ ਇੱਥੋਂ ਪੰਜਾਬ ਦੇ ਵਿੱਚੋਂ ਬੱਚੇ ਔਰ ਕੁਛ ਹੋਰ ਆਸੇ-ਪਾਸੇ ਸਟੇਟਾਂ ਦੇ ਵਿੱਚੋਂ ਬੱਚੇ ਜਿਹੜੇ ਉਹ ਉੱਥੇ ਬੰਬੇ ਇਕੱਠੇ ਕੀਤੇ ਜਾਂਦੇ ਸਨ ਔਰ ਫਿਰ ਉਹਨਾਂ ਨੂੰ ਇਸੇ ਹੀ ਦੇਸ਼ ਦੇ ਵਿੱਚ ਫਰਾਂਸ ਦੇ ਵਿੱਚ ਇਸ ਤਰ੍ਹਾਂ ਦੂਸਰੇ ਜਿਹੜੇ ਹੁੰਦੇ ਉੱਥੇ ਜਾਣ ਵਾਲੇ ਲੋਕ ਜਾਂ ਜਿਹੜੇ ਇਸ ਤਰ੍ਹਾਂ ਦੇ ਟਿਕਟਬਾਜ਼ੀਆਂ ਕਰਦੇ ਉਹਨਾਂ ਦੇ ਨਾਲ ਭੇਜਿਆ ਜਾਂਦਾ ਸੀ, ਉਹਨਾਂ ਦੇ ਬੱਚੇ ਬਣਾ ਕੇ। ਉਹ ਵੀ ਨੈਕਸਸ CBI ਨੇ ਸ਼ਾਇਦ ਤੋੜਿਆ ਸੀਗਾ ਔਰ ਉਹਦੇ 'ਚ ਸਾਡੇ ਪੰਜਾਬ 'ਚ ਵੀ ਕੁਛ ਗ੍ਰਿਫਤਾਰੀਆਂ ਇਸ ਤਰ੍ਹਾਂ ਦੀਆਂ ਕਹਾਣੀਆਂ ਪਹਿਲਾਂ ਵੀ ਆਪਾਂ ਸੁਣਦੇ ਆਏ ਹਾਂ। ਇੱਕ ਮੈਂਬਰ ਪਾਰਲੀਮੈਂਟ ਏਅਰਪੋਰਟ ਤੇ ਫੜਿਆ ਗਿਆ ਸੀ, ਉਹਦੇ ਨਾਲ ਵੀ ਇੱਕ ਪੰਜਾਬਣ ਬੀਬੀ ਫੜੀ ਗਈ, ਉਹਦਾ ਮੁੰਡਾ ਫੜਿਆ ਗਿਆ ਸੀ, ਬੱਚਾ ਫੜਿਆ ਗਿਆ ਸੀ। ਕਿਉਂਕਿ ਉਹ ਜਿਹੜਾ ਜਾਲੀ ਪਤੀ ਬਣ ਕੇ ਚੱਲਿਆ ਸੀ ਮੈਂਬਰ ਪਾਰਲੀਮੈਂਟ, ਉਹ ਗੁਜਰਾਤੀ ਬੋਲਦਾ ਸੀ, ਬੀਬੀ ਪੰਜਾਬੀ। ਇਸ ਮਾਮਲੇ 'ਚ ਜਦੋਂ ਸ਼ੱਕ ਹੋਇਆ, ਪਤਾ ਲੱਗਿਆ, ਇਹ ਫਰਾਡ ਸਾਡੇ ਸਾਹਮਣੇ ਆ ਗਿਆ। ਹੁਣ ਇਸ ਤਰ੍ਹਾਂ ਦੀਆਂ ਜਿਹੜੀਆਂ ਸਾਰੀਆਂ ਚੀਜ਼ਾਂ ਚੱਲ ਰਹੀਆਂ ਪਈਆਂ, ਇਹਦਾ ਮਤਲਬ ਇਹ ਆ ਕਿ ਬਹੁਤ ਵੱਡੇ ਵੱਡੇ ਨੈਕਸਸ ਚੱਲਦੇ ਪਏ ਆ ਇੰਡੀਆ 'ਚ। ਔਰ ਖਾਸ ਤੌਰ ਤੇ ਕਿਉਂਕਿ ਪੰਜਾਬ ਦੇ ਵਿੱਚ ਕਹਿ ਲਈਏ ਕਿ ਨੌਕਰੀਆਂ ਦੀ ਘਾਟ ਆ ਜਾਂ ਵੈਸੇ ਵੀ ਬਾਹਰ ਜਾਣ ਦਾ ਕੁਛ ਮਾਮਲਿਆਂ ਦੇ ਵਿੱਚ ਕਰੇਜ਼ ਨਜ਼ਰ ਆਉਂਦਾ, ਤਾਂ ਉੱਥੇ ਬਹੁਤ ਜ਼ਿਆਦਾ ਤੰਦੂਆ ਜਾਲ ਜਿਹੜਾ ਉਹ ਸੰਘਣਾ ਕਰਕੇ ਵਿਛਾਇਆ ਗਿਆ। ਜੇ ਇਸ ਤਰੀਕੇ ਨਾਲ ਬੱਚੇ ਵੀ ਸਮਗਲ ਹੋ ਕੇ ਬਾਹਰ ਜਾਂਦੇ ਪਏ ਆ, ਇਹਦਾ ਮਤਲਬ ਹੈ ਕਿ ਸਾਡਾ ਇੱਥੋਂ ਦਾ ਖੁਫੀਆ ਵਿਭਾਗ, ਵਿਦੇਸ਼ ਮੰਤਰਾਲਾ ਜਾਂ ਹੋਰ ਜਿਹੜੀਆਂ ਅਥਾਰਟੀਆਂ ਉਹ ਇੱਥੇ ਬਿਲਕੁਲ ਆਪਣਾ ਪ੍ਰਬੰਧ ਨਾਕਸ ਕਰਕੇ ਬੈਠੀਆਂ। ਜ਼ਰੂਰਤ ਆ ਇਸ ਮਾਮਲੇ 'ਚ ਕੁਛ ਨਾ ਕੁਛ ਇਹੋ ਜਿਹਾ ਕੀਤਾ ਜਾਵੇ ਕਿ ਇਸ ਤਰ੍ਹਾਂ ਦੇ ਜਿਹੜੇ ਨੈਕਸਸ ਆ ਉਹ ਆਸਾਨੀ ਨਾਲ, ਘੱਟੋ ਘੱਟ ਇੰਨੀ ਆਸਾਨੀ ਨਾਲ ਤੇ ਖੇਡਣ। ਹੁਣ ਉਹ ਬੱਚੇ ਕਿੱਥੇ ਆ, ਕਿਹੜੇ ਹਾਲਤ ਦੇ ਵਿੱਚ ਆ, ਕਿੱਦਾਂ ਉਹ ਦਿਨ ਕਟੀਆਂ ਕਰਦੇ ਪਏ, ਕਿ ਉਹਨਾਂ ਨੂੰ ਕੋਈ ਕੰਮ ਮਿਲਿਆ ਜਾਂ ਨਹੀਂ ਮਿਲਿਆ, ਕਿਸ ਤਰ੍ਹਾਂ ਰੋਟੀ ਪਾਣੀ ਖਾਂਦੇ ਪਏ ਆ, ਕੁਛ ਵੀ ਪਤਾ ਨਹੀਂ ਹੈ। ਕਿਉਂਕਿ ਏਜੰਟ ਉੱਥੋਂ ਗਾਇਬ ਹੋ ਗਏ ਸੀ, ਉਹਨਾਂ ਦੀਆਂ ਜਿਹੜੀਆਂ ਰਿਟਰਨ ਟਿਕਟਾਂ ਸੀ ਉਹ ਸਾਰੀਆਂ ਕੈਂਸਲ ਹੋ ਗਈਆਂ ਸੀ, ਸਿਰਫ 2 ਬੱਚੇ ਹੋਣ 'ਚ ਸਫਲ। ਸੋ ਇਹ ਹੁਣ ਬਹੁਤ ਹਾਈ ਲੈਵਲ ਦਾ ਮਾਮਲਾ, CBI ਨੇ ਇਨਵੈਸਟੀਗੇਸ਼ਨ ਤੇ ਸ਼ੁਰੂ ਕਰ ਦਿੱਤੀ ਆ। ਪਰ ਇੱਥੇ ਪੰਜਾਬ ਸਰਕਾਰ ਨੂੰ ਵੀ ਕੁਛ ਨਾ ਕੁਛ ਕਰਨਾ ਪਊ, ਕਿਉਂਕਿ ਏਜੰਟ ਜਿਹੜੇ ਆ ਉਹ ਪਿੰਡਾਂ ਦੀਆਂ ਗਲੀਆਂ ਤੱਕ ਖੁੱਲ ਕੇ ਸ਼ਿਕਾਰ ਖੇਡਦੇ ਪਏ, ਕੋਈ ਰੋਕਣ ਟੋਕਣ ਵਾਲਾ ਹੀ ਹੈ ਨਹੀਂ। ਬਿਲਕੁਲ ਜੀ, ਲੋਕ ਵੀ ਥੋੜ੍ਹਾ ਜਿਹਾ ਲਾਲਚੀ ਹੋ ਗਏ, ਬੱਚਿਆਂ ਵੱਲ ਦੇਖਦੇ ਨੇ ਕਿ ਅਸੀਂ ਛੋਟੇ ਛੋਟੇ ਬੱਚਿਆਂ ਨੂੰ ਕੀ ਕਰ ਰਹੇ ਹਾਂ। ਅਤੇ ਅੱਗੇ ਆਪਾਂ ਪੰਜਾਬ ਸਰਕਾਰ ਦੀਆਂ ਕਟੌਤੀਆਂ ਦੀ ਗੱਲ ਕਰੀਏ, ਕਈ ਥਾਈਂ 'ਤੇ ਕਟੌਤੀਆਂ ਕਰਨੀਆਂ ਹੁੰਦੀਆਂ ਆ। ਦੇਖੋ ਖੇਤੀਬਾੜੀ ਦਾ ਸਾਡਾ ਸਟੇਟ ਹੈਗਾ ਪੰਜਾਬ, ਪਰ ਉੱਥੇ ਖੇਤੀ ਬਜਟ ਦੇ ਵਿੱਚ ਕਟੌਤੀ, ਇਹ ਤੇ ਬਿਲਕੁਲ ਮਾੜੀ ਗੱਲ ਆ। ਦੇਖੋ ਖੇਤੀ ਬਜਟ ਜਿਹੜਾ ਸਾਡਾ ਪਹਿਲਾਂ ਹੀ ਬਹੁਤ ਥੋੜਾ। ਸਮੱਸਿਆ ਕੀ ਆ ਕਿ ਜਿਹੜਾ ਸੈਂਟਰ ਦਾ ਸਕੀਮਾਂ ਦਾ ਪੈਸਾ ਹੁੰਦਾ ਉਹ ਸਾਡੇ ਤੱਕ ਨਹੀਂ ਪਹੁੰਚਦਾ ਪਿਆ। ਉਹਦਾ ਕਾਰਨ ਇਹ ਆ ਕਿ ਹਰੇਕ
ਸਕੀਮ ਦੇ ਵਿੱਚ ਰਾਜ ਦੀ ਇੱਕ ਹਿੱਸੇਦਾਰੀ ਹੁੰਦੀ ਹੈ। ਮਸਲਨ ਉਹਨਾਂ ਨੇ 70 ਪੈਸੇ ਭੇਜੇ ਤੇ ਉਹਨਾਂ ਨੇ ਕਹਿਣਾ ਕਿ 30 ਪੈਸੇ ਭਾਈ ਤੁਸੀਂ ਆਪਣੇ ਕੋਲੋਂ ਪਾਓ। ਹੁਣ ਇੱਥੇ ਤੇ ਠੂਠਾ ਜਿਹੜਾ ਉਹ ਖਾਲੀ ਖੜਕਦਾ ਪਿਆ। ਉਹ ਜਿਹੜੇ 70 ਪੈਸੇ ਆਉਂਦੇ ਆ ਉਹ 30 ਪੈਸਿਆਂ ਕੋਲੋਂ ਵਾਪਸ ਮੁੜ। ਇਹ ਅੱਜ ਦੀ ਕੁਵਤ ਨਹੀਂ ਹੈ, ਇਹ ਪਿਛਲੀ ਸਰਕਾਰ ਵੇਲੇ ਦੀ ਕੁਵਤ ਚੱਲਦੀ ਹੈ। ਬਹੁਤ ਸਾਰੀਆਂ ਸਕੀਮਾਂ, ਇੱਕ ਅਜਿਹਾ 500-600 ਕਰੋੜ ਰੁਪਈਏ ਦਾ ਪ੍ਰੋਜੈਕਟ ਪੰਜਾਬ ਦੇ ਹੱਥੋਂ ਚਲਾ ਗਿਆ ਸੀਗਾ, ਜਿਹੜਾ ਖਾਸ ਤੌਰ ਤੇ ਮਾਲਵੇ ਲਈ ਬਹੁਤ ਮਹੱਤਵਪੂਰਨ ਸੀ, ਸਿੰਜਾਈ ਪ੍ਰੋਜੈਕਟ ਸੀ। ਔਰ ਉਹਦੇ ਵਿੱਚ ਕੀ ਸੀਗਾ ਕਿ ਇਹਨਾਂ ਨੇ 20% ਪਾਉਣਾ ਸੀਗਾ, ਇਹਨਾਂ ਨੇ ਨਹੀਂ ਪਾਇਆ। ਉਹ ਪ੍ਰੋਜੈਕਟ ਜਿਹੜਾ ਸੀਗਾ ਉਹ ਇੱਕ ਦੱਖਣੀ ਰਾਜ ਨੂੰ। ਸੋ ਇਹੋ ਜਿਹੀਆਂ ਮਸਾਲਾਂ ਮਿਲ ਰਹੀਆਂ। ਸੋ ਹੁਣ ਜਿਹੜਾ ਇੱਥੋਂ ਦਾ ਸਾਡਾ ਲੋਕਲ ਬਜਟ ਆ ਉਹਦੇ ਵਿੱਚੋਂ ਵੀ ਕੋਈ ਕਟੌਤੀ ਕੀਤੀ ਜਾਵੇ ਖੇਤੀ ਸੈਕਟਰ 'ਚ, ਤੇ ਫਿਰ ਤੇ ਬਹੁਤ ਜ਼ਿਆਦਾ ਸ਼ਰਮਨਾਕ ਗੱਲ ਆ ਸਾਡੇ ਲਈ। ਹੁਣ ਇਸ ਸਰਕਾਰ ਨੇ ਜਿਹੜਾ ਕੰਮ ਕੀਤਾ ਉਹ ਇਹ ਕੀਤਾ ਕਿ ਜਿਹੜਾ ਇਹਨਾਂ ਦਾ ਮੁੱਖ ਸਕੱਤਰ ਹੈ, ਪ੍ਰਮੁੱਖ ਸਕੱਤਰ ਜਿਹਨੂੰ ਕਹਿ ਦਿੰਦੇ ਪ੍ਰਿੰਸੀਪਲ ਸੈਕਟਰੀ, ਉਹਨੇ ਇਸ ਬਜਟ ਦੇ ਵਿੱਚ ਖੇਤੀਬਾੜੀ ਵਿਭਾਗ ਨੂੰ ਆਖਿਆ ਕਿ 20% ਕੱਟ ਲਾਓ, 20% ਦੀ ਕਟੌਤੀ ਕਰੋ, ਖਰਚੇ ਘੱਟ ਕਰੋ। ਤੇ ਜਿਵੇਂ ਮਰਜ਼ੀ ਅਸੀਂ ਕਹਿ ਲਈਏ ਕਿ ਉਹਨਾਂ ਨੇ ਸਿੱਧੇ ਤੌਰ ਤੇ ਕਹਿ ਦਿੱਤਾ ਕਿ ਜਿਹੜਾ 10,273 ਕਰੋੜ ਦਾ 2017-18 ਦਾ ਬਜਟ ਆ, ਇਹਦੇ 'ਚ ਕਟੌਤੀ ਕਰੋ 20% ਦੀ। ਹੁਣ ਦੇਖੋ ਝੁੱਗੇ 'ਚ 10,273 ਕਰੋੜ ਦਾ ਖੇਤੀ ਬਜਟ ਆ, ਉਹਦੇ 'ਚੋਂ ਜੇ ਇਹ 5ਵਾਂ ਹਿੱਸਾ ਕੱਢ ਦਿੰਦੇ ਆ, ਕਟੌਤੀ ਕਰ ਦਿੰਦੇ ਆ, ਤੇ ਪਿੱਛੇ ਕੀ ਬਚਿਆ? ਪਿੱਛੇ ਕੁਛ ਵੀ ਨਹੀਂ ਬਚਿਆ। ਔਰ ਇਹਦੇ 'ਚ ਇੱਕ ਚੀਜ਼ ਹੋਰ ਬੜੀ ਦਿਲਚਸਪ ਦੇਖਣ ਵਾਲੀ ਆ ਕਿ ਜਿਹੜਾ 10,273 ਕਰੋੜ ਆ, ਉਹਦੇ 'ਚੋਂ 6,000 ਕਰੋੜ ਰੁਪਈਆ ਤਾਂ ਸਿੱਧਾ ਬਿਜਲੀ ਸਬਸਿਡੀ ਦਾ ਚਲੇ ਗਿਆ, ਤੇ ਦੂਜੀਆਂ ਖੇਤੀ ਯੋਜਨਾਵਾਂ ਲਈ ਕੀ ਬਚਿਆ? ਕੱਖ ਵੀ ਨਹੀਂ। ਸੋ ਇਹ ਤੇ ਹੁਣ ਇਹਨਾਂ ਨੂੰ ਥੋੜਾ ਜਿਹਾ ਇਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਆ। ਅਸੀਂ ਠੀਕ ਕੇ ਇਹਨਾਂ ਨੂੰ ਕਈ ਵਾਰ ਦੱਸਦੇ ਪਏ ਆ ਕਿ ਤੁਹਾਡੀ ਜਿਹੜੀ ਪ੍ਰੋਡਕਸ਼ਨ ਹੈ ਉਹ ਤੇ ਲਗਾਤਾਰ ਡਿੱਗਦੀ ਪਈ ਆ। ਖੇਤੀ ਸੈਕਟਰ ਹੀ ਆ ਜਿਹੜਾ ਤੁਹਾਨੂੰ ਬਚਾਈ ਖਲੋਤਾ, ਤੇ ਜੇ ਖੇਤੀ ਸੈਕਟਰ ਦੀਆਂ ਤੁਸੀਂ ਜੜ੍ਹਾਂ ਖੋਦ ਦਿੱਤੀਆਂ ਫਿਰ ਤੁਸੀਂ ਜਾਣਾ ਕਿੱਥੇ ਆ? ਖੇਤੀ ਨੂੰ ਤੇ ਵੱਧ ਤੋਂ ਵੱਧ ਪ੍ਰਫੁੱਲਤ ਕਰਨਾ ਚਾਹੀਦਾ, ਉਤਸ਼ਾਹਿਤ ਕਰਨਾ ਚਾਹੀਦਾ, ਰਿਆਇਤਾਂ ਦੇਣੀਆਂ ਚਾਹੀਦੀਆਂ। ਇਹ ਦਿੱਤੀਆਂ ਰਿਆਇਤਾਂ ਦੇ ਵਿੱਚ ਵੀ ਕਟੌਤੀ ਕਰੀ ਜਾਂਦੇ, ਉਹਨਾਂ ਨੂੰ ਵੀ ਦਾਤੀ ਪਾ ਕੇ ਬਹਿ ਗਏ ਆ। ਜੇ ਦੇਖੋ ਸਮੱਸਿਆ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਜੇ ਸਮੱਸਿਆ ਹੈ ਤਾਂ ਇਸ ਮਾਮਲੇ ਦੇ ਵਿੱਚ ਸਾਰੇ ਵਿਭਾਗਾਂ ਨੂੰ ਕਿਹਾ ਜਾਵੇ ਕਿ ਥੋੜੀ ਥੋੜੀ ਕਟੌਤੀ ਕਰੋ, ਗੁੰਜਾਇਸ਼ ਕਰੋ, ਥੋੜੀ ਥੋੜੀ ਸਰਫੇਬਾਜ਼ੀ ਦੇ ਨਾਲ ਚੱਲੋ। ਪਰ ਹੋ ਕੀ ਰਿਹਾ? ਦੂਸਰੇ ਮਾਮਲਿਆਂ 'ਚ ਤੇ ਕਟੌਤੀਆਂ ਕਰਦੇ ਪਏ ਆ, ਤੇ ਆਪ ਕੀ ਕਰਨ ਡਏ ਆ? ਅੱਜ ਦੇ ਅਖਬਾਰਾਂ ਦੀ ਇੱਕ ਖਬਰ ਆ ਕਿ ਇਹਨਾਂ ਦਾ ਐਡਵੋਕੇਟ ਜਨਰਲ ਆ ਜਿਹੜਾ ਏਜੀ ਜਿਹਨੂੰ ਕਹਿ ਦਿੰਦੇ ਆ, ਏਜੀ ਨੇ ਆਪਣੀ ਕੋਠੀ ਰੈਨੋਵੇਟ ਕਰਨ ਦੇ ਵਿੱਚ 1 ਕਰੋੜ ਰੁਪਈਆ ਜਿਹੜਾ ਉਹ ਖਰਚਿਆ। ਇੱਕ ਕੋਠੀ ਨੂੰ ਮੁਰੰਮਤ ਕਰਨ ਲਈ ਉਹਨਾਂ ਨੇ ਉਹਦੇ ਵਿੱਚ 1 ਕਰੋੜ ਰੁਪਈਆ ਖਰਚਿਆ। ਕਿਸੇ ਮੰਤਰੀ ਨੇ ਕੋਈ ਆਪਣਾ ਦਫ਼ਤਰ ਉਹ ਮੁਰੰਮਤ ਕਰਵਾਇਆ 30 ਲੱਖ 'ਚ, 26 ਲੱਖ 'ਚ, 40 ਲੱਖ 'ਚ। ਯਾਨੀ ਤੁਸੀਂ ਤਾਂ ਖੁੱਲੇ ਗੱਫੇ ਹੰਡਾਈ ਜਾਂਦੇ ਹੋ। ਜਿਹੜੇ ਕਿਸਾਨ ਅੱਜ ਇਸ ਚੀਜ਼ ਦੇ ਹੱਕਦਾਰ ਆ ਉਹਨਾਂ ਨੂੰ ਵੱਧ ਤੋਂ ਵੱਧ ਰਾਇਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ, ਉਹਨਾਂ ਨੂੰ ਤੁਸੀਂ ਕਟੌਤੀਆਂ ਕਰੀ ਜਾਂਦੇ ਹੋ। ਸੋ ਇਸ ਮਾਮਲੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਥੋੜਾ ਜਿਹਾ ਸੂਝ-ਬੂਝ ਤੋਂ ਕੰਮ ਲੈਣਾ ਚਾਹੀਦਾ। ਬਿਲਕੁਲ ਇਸ ਤਰ੍ਹਾਂ ਤੇ ਅੰਨ੍ਹੇਵਾਹ ਜਿਸ ਤਰੀਕੇ ਨਾਲ ਚੱਲਦੇ ਪਏ ਆ, ਇਹ ਤਾਂ ਕੰਮ ਬਹੁਤਾ ਲੰਮਾ ਚੌੜਾ ਚੱਲਣਾ ਨਹੀਂ ਇਹਨਾਂ ਦਾ। ਜ਼ਰੂਰਤ ਇਸ ਗੱਲ ਦੀ ਹੈ ਕਿ ਠੀਕ ਆ, ਇਨਕਮ ਵੀ ਵਧਾਈ ਜਾਵੇ, ਆਪਣੇ ਰਿਸੋਰਸਿਸ ਜਿਹੜੇ ਆ ਉਹ ਜਿਹੜੇ ਅੱਗੇ ਮੌਜੂਦ ਆ ਉਹਨਾਂ ਨੂੰ ਹੋਰ ਅਪਗ੍ਰੇਡ ਕੀਤਾ ਜਾਵੇ, ਉਹਨਾਂ ਨੂੰ ਉੱਤੇ ਖੜਿਆ ਜਾਵੇ, ਦੂਸਰੇ ਨਵੇਂ ਵਸੀਲੇ ਪੈਦਾ ਕੀਤੇ ਜਾਣ। ਤੀਸਰਾ ਇਹ ਆ ਕਿ ਜਿਹੜੀਆਂ ਕੇਂਦਰ ਦੀਆਂ ਸਕੀਮਾਂ ਉਹ ਕਿਸੇ ਵੀ ਹਾਲਤ ਦੇ ਵਿੱਚ ਮੁੜਨੀਆਂ ਨਹੀਂ ਚਾਹੀਦੀਆਂ, ਚਾਹੇ ਔਖੇ ਹੋਵੋ ਸੌਖੇ ਹੋਵੋ। ਇਹ ਕਿਸਾਨੀ ਦੀ ਇਸ ਸਮੇਂ ਦੀ ਦਰਕਾਰ ਆ। ਜੇ ਇਸ ਤਰੀਕੇ ਨਾਲ ਕੰਮ ਕਰਨਗੇ, ਕਟੌਤੀਆਂ ਕਰਕੇ ਚੱਲਣਗੇ ਤੇ ਕਿੰਨਾ ਕੁ ਚਿਰ ਚੱਲਣਗੇ। ਜ਼ਰੂਰਤ ਇਹ ਆ ਕਿ ਇਸ ਖੇਤੀ ਬਜਟ ਨੂੰ ਹੋਰ ਵਧਾਇਆ ਜਾਵੇ, ਨਵੇਂ ਖੇਤੀ ਤਜਰਬੇ ਕਰਾਏ ਜਾਣ, ਕਿਉਂਕਿ ਅੱਜ ਜ਼ਰੂਰਤ ਆ ਕਿ ਕਿਸਾਨ ਨੂੰ ਕੋਈ ਬਦਲਵਾਂ ਮਾਡਲ ਦਿੱਤਾ ਜਾਵੇ। ਅੱਜ ਦਾ ਕਣਕ ਝੋਨਾ ਜ਼ਰੂਰਤ ਇਸ ਗੱਲ ਦੀ ਹੈ ਕਿ ਉਹਨਾਂ ਨੂੰ ਕਿਸੇ ਨਵੇਂ ਮਾਡਲ ਵੱਲ ਲਿਜਾਇਆ ਜਾਵੇ। ਜੇ ਤੁਹਾਡਾ ਬਜਟ ਜਿਹੜਾ ਉਹ ਇੰਨਾ ਥੋੜਾ ਹੋ ਜਾਏਗਾ, ਸੁੰਗੜ ਕੇ ਉਹ ਮਹਿਜ਼ 2,000 ਕਰੋੜ ਦਾ ਬਚੇਗਾ, ਕਿਉਂਕਿ 6,000 ਕਰੋੜ ਦੀ ਤੇ ਬਿਜਲੀ ਸਬਸਿਡੀ ਹੋਗੀ। ਤੁਸੀਂ ਕਟੌਤੀ ਕਰਕੇ 10,000 ਕਰੋੜ ਨੂੰ 8,000 ਕਰੋੜ ਤੱਕ ਸੀਮਤ ਕਰ ਦਿੱਤਾ, ਤੇ 2,000 ਕਰੋੜ ਰੁਪਈਏ 'ਚ ਅੱਗੋਂ ਕਿਸਾਨਾਂ ਦਾ ਕੀ ਬਣੂਗਾ? ਤੁਸੀਂ ਆਪ ਅੰਦਾਜ਼ਾ ਲਾ ਲਓ। ਜੀ ਬਿਲਕੁਲ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਪੰਜਾਬ ਸਰਕਾਰ ਦੀ। ਜਿਸ ਤਰ੍ਹਾਂ ਪਹਿਲਾਂ ਵੀ ਜੱਗੀ ਜੌਹਲ ਵਾਲਾ ਮਾਮਲਾ ਆ, ਉਹ ਇੰਗਲੈਂਡ ਤੋਂ ਗਿਆ ਸੀਗਾ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ, ਕਿਸੇ ਨਾ ਕਿਸੇ ਕੇਸ ਵਿੱਚ ਫਸਾਉਣ ਦੀਆਂ ਕੋਸ਼ਿਸ਼ਾਂ ਆ। ਇਸੇ ਤਰ੍ਹਾਂ ਇੱਕ ਹੋਰ ਨੌਜਵਾਨ ਆ, ਭਾਵੇਂ ਆਪਾਂ ਪਹਿਲਾਂ ਗੱਲ ਕੀਤੀ ਆ, ਕੈਨੇਡਾ ਤੋਂ ਪੰਜਾਬ ਗਿਆ ਸੀ ਵਿਆਹ ਕਰਾਉਣ, ਉਸ ਨੂੰ ਵੀ ਕੇਸ ਦੇ ਵਿੱਚ ਉਲਝਾਇਆ ਗਿਆ ਤੇ ਅਕਾਲੀਆਂ ਨੇ ਲਾਏ ਦੋਸ਼। ਦੇਖੋ ਇਹੋ ਜਿਹਾ ਮਾਮਲਾ ਇਲੈਕਸ਼ਨਾਂ ਦੇ ਵਿੱਚ ਵੀ ਆਇਆ ਸੀ ਸ਼ਾਇਦ, ਜਦੋਂ ਇੱਕ ਨੌਜਵਾਨ ਨੂੰ ਉਲਝਾ ਲਿਆ ਗਿਆ ਸੀ ਇਸੇ ਕਰਕੇ ਤੂੰ ਕੋਡ ਆਫ ਕੰਡਕਟ ਦੇ ਵਿੱਚ ਗਲੀ ਨਾਲੀ ਕਿਵੇਂ ਬਣਵਾਈ ਹੈ। ਔਰ ਉਸ ਬੰਦੇ ਦਾ ਕਸੂਰ ਸਿਰਫ ਇੰਨਾ ਸੀਗਾ ਕਿ ਉਹ ਆਮ ਆਦਮੀ ਪਾਰਟੀ ਦਾ ਸਪੋਰਟਰ ਸੀ, ਉਹਦਾ ਬਹੁਤ ਰੌਲਾ ਪਿਆ। ਔਰ ਇੱਕ ਸ਼ਖਸ ਨੂੰ ਇਸ ਕਰਕੇ ਹੀ ਕੇਸ ਦੇ ਵਿੱਚ ਨਾਮਜ਼ਦ ਕਰ ਲਿਆ ਗਿਆ ਸੀਗਾ
ਕਿਉਂਕਿ ਉਹਨਾਂ ਨੇ ਟੀ-ਸ਼ਰਟਾਂ ਜਿਹੜੀਆਂ ਸੀਗੀਆਂ ਉਹ ਪ੍ਰਚਾਰ ਵਾਲੀਆਂ ਪਾਈਆਂ ਸੀ। ਉਹ ਸ਼ਿਕਾਇਤ ਕਰ ਦਿੱਤੀ ਬਠਿੰਡੇ ਜ਼ਿਲ੍ਹੇ ਦੇ ਵਿੱਚ ਇਹੋ ਜਿਹਾ ਮਾਮਲਾ ਵੀ ਸੀ ਔਰ ਟੀ-ਸ਼ਰਟ ਨੇ ਮਾਮਲਾ ਦਰਜ ਕਰ ਲਿਆ ਸੀ। ਉਹਦੀ ਵੀ ਬਹੁਤ ਚਰਚਾ ਹੋਈ ਸੀ। ਹੁਣ ਇਸ ਮਾਮਲੇ ਦੀ ਵੀ ਪੂਰੀ ਚਰਚਾ ਆ ਜਿਹੜਾ ਥਾਣੇ ਬਿਲਗੇ ਦੇ ਵਿੱਚ ਮਾਮਲਾ ਦਰਜ ਹੋਇਆ। ਦੇਖੋ ਇਹਦੀ ਤਫਸੀਲ ਦੇ ਵਿੱਚ ਆਪਾਂ ਨਹੀਂ ਜਾਂਦੇ ਕਿਉਂਕਿ ਸਾਰਿਆਂ ਨੂੰ ਪਤਾ ਹੀ ਹੈ ਕੀ ਮਾਮਲਾ। ਕਿਉਂਕਿ ਮਾਮਲਾ ਸਿਰਫ ਇਹ ਆ ਕਿ ਇੱਕ NRI ਨੇ ਆਪਣਾ ਥੜਾ ਤੋੜਨ ਤੋਂ ਇਤਰਾਜ਼ ਕੀਤਾ ਕਿ ਮੇਰੀ ਥਾਂ 'ਚ ਬਣਿਆ। ਸਰਪੰਚ ਨੇ ਚੱਕ ਕੇ ਮਤਾ ਪਾ ਦਿੱਤਾ ਕਿ ਨਹੀਂ ਜੀ ਇਹ ਤੇ ਸਰਕਾਰੀ ਕੰਮਾਂ ਦੇ ਵਿੱਚ ਅੜਿੱਕਾ ਡਾਉਣ ਡਿਆ ਵਾ। ਉਸ ਮਤੇ ਤੇ ਕਾਰਵਾਈ ਕਰਦਿਆਂ BDPO ਨੇ ਮਾਮਲਾ ਦਰਜ ਕੀਤਾ। ਜਲੰਧਰ ਜ਼ਿਲ੍ਹੇ ਦੇ ਵਿੱਚ ਆਪਣੀ ਤਰ੍ਹਾਂ ਦਾ ਇੱਕ ਅਨੋਖਾ ਮਾਮਲਾ ਸਾਹਮਣੇ ਆ ਰਿਹਾ। ਔਰ ਜਲੰਧਰ ਜ਼ਿਲ੍ਹੇ ਦੇ ਵਿੱਚ ਤੇ ਬਹੁਤ ਸਾਰੀ ਗਿਣਤੀ ਉਹਨਾਂ ਪ੍ਰਵਾਸੀਆਂ ਦੀ ਹੈ ਜਿਹੜੇ ਅਕਸਰ ਆਉਂਦੇ ਜਾਂਦੇ ਰਹਿੰਦੇ ਆ। ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਹੋਰ ਵੀ ਜ਼ਿਆਦਾ ਹੋ ਜਾਣਗੀਆਂ। ਕਿਉਂ? ਦੇਖੋ ਪਿੰਡ ਦਾ ਸਰਪੰਚ ਕੋਈ ਵੀ ਹੋ ਸਕਦਾ ਔਰ NRI ਹੈ ਜਿਹੜਾ ਉਹ ਉਹਦਾ ਵਿਰੋਧੀ ਵੀ ਹੋ ਸਕਦਾ, ਸ਼ਰੀਕੇ 'ਚੋਂ ਵਿਰੋਧੀ ਹੋ ਸਕਦਾ, ਸਿਆਸਤ 'ਚੋਂ ਵਿਰੋਧੀ ਹੋ ਸਕਦਾ, ਵਿਚਾਰਾਂ ਦਾ ਵਿਰੋਧੀ ਹੋ ਸਕਦਾ। ਤੇ ਇਹਦਾ ਮਤਲਬ ਤੇ ਇਹ ਆ ਕਿ ਕੋਈ ਸਰਪੰਚ ਕਿਸੇ ਤੇ ਅੱਖ ਰੱਖਦਾ ਕੋਈ ਗੱਲ ਨਹੀਂ ਆਉਣ ਦੇ ਨੂੰ ਡੁੰਗ ਦੇਣਾ, ਫਿਰ ਤੇ ਉਹ ਜਾ ਕੇ ਮਤਾ ਪਾ ਦੂਗਾ। ਕਿਉਂਕਿ ਸਰਪੰਚ ਹਮੇਸ਼ਾ ਪੰਚਾਇਤ 'ਚੋਂ ਬਹੁ ਸੰਮਤੀ ਨਾਲ ਬਣਦੇ ਆ, ਬਹੁਮਤ ਨਾਲ ਬਣਦੇ ਆ। ਤਾਂ ਪੰਚਾਇਤ ਨੂੰ 4 ਜਣੇ ਆਪਦੇ ਨਾਲ ਲੈ ਕੇ ਉਹ ਮਤਾ ਪਾ ਦੂਗਾ ਕਿ ਦੇਖੋ ਜੀ ਆਹ ਸਾਡਾ ਮਜ਼ਦੂਰ ਰੇੜਾ ਲਈ ਜਾਂਦਾ ਸੀਗਾ ਇੱਟਾਂ ਰੱਖ ਕੇ ਤੇ ਇਸ NRI ਨੇ ਅੱਗੇ ਇੱਟ ਸੁੱਟ ਕੇ ਉਸ ਰੇੜੇ 'ਚ ਰੁਕਾਵਟ ਪਾਈ, ਸਰਕਾਰੀ ਕੰਮ 'ਚ ਰੁਕਾਵਟ ਪਾਈ ਆ ਚੱਕੋ ਮਤਾ ਤੇ ਕਰੋ ਪਰਚਾ ਦਰਜ। ਸੋ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਦੇਖੋ ਇਹਦੇ 'ਚ ਕੋਈ ਧਿਰ ਸੱਚੀ ਹੋ ਸਕਦੀ, ਕੋਈ ਵੀ ਧਿਰ ਝੂਠੀ ਹੋ ਸਕਦੀ ਹੈ। ਪਰ ਸਭ ਤੋਂ ਵੱਡਾ ਸਵਾਲ ਤੇ ਇਹ ਆ ਕਿ ਕੀ ਇਸ ਤਰ੍ਹਾਂ ਦੀ ਅੰਨ੍ਹੇਵਾਹ ਕਾਰਵਾਈ ਹੈ ਜਿਹੜੀ ਉਹ ਵਾਜਬ ਹੈ? ਸੋ ਜ਼ਰੂਰਤ ਇਸ ਗੱਲ ਦੀ ਹੈ ਕਿ ਘੱਟੋ ਘੱਟ ਇਹਨਾਂ ਕੋ ਪ੍ਰਬੰਧ ਕੀਤਾ ਜਾਵੇ ਕਿ ਜਿਹੜੇ NRI ਇੱਥੇ ਆਉਂਦੇ ਆ ਉਹਨਾਂ ਦੇ ਵਿੱਚ ਜੇ ਕੋਈ ਸ਼ਿਕਾਇਤ ਹੁੰਦੀ ਆ ਤੇ ਉਹ ਫਿਰ ਮਾਮਲਾ ਜਿਹੜਾ ਕੋਈ ਕਿਸੇ ਕਮੇਟੀ ਕੋਲ ਜਾਵੇ, ਸਕਰੀਨਿੰਗ ਕਰੇ ਕਿ ਹਾਂ ਭਾਈ ਇਹ ਮਾਮਲਾ ਬਣਦਾ ਜਾਂ ਨਹੀਂ ਬਣਦਾ। ਜਿਸ ਤਰ੍ਹਾਂ ਕੰਮ ਚੱਲੂਗਾ ਤੇ ਬਹੁਤ ਔਖਾ ਹੋ ਜਾਣਾ। ਜੀ 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 ਬਿਲਕੁਲ ਜੀ। ਇਹ ਤਾਂ ਇੱਕ ਸੂਈ ਰੱਖੀ ਹੋਈ ਹੈ NRI ਤੇ ਡਰਾਉਣ ਦਾ ਕੰਮ ਆ। ਤੇ ਕੌਣ ਜਾਊਗਾ ਉੱਥੇ ਤੱਕ, ਕੌਣ ਕੋਈ ਨਾ ਕੋਈ ਇਨਵੈਸਟਮੈਂਟ ਕਰਨੀ ਆ ਜਾਂ ਕੁਛ ਕਰੂਗਾ। ਇਹ ਤਾਂ ਡਰਾਉਣ ਵਾਲੀਆਂ ਗੱਲਾਂ ਹੋ ਗਈਆਂ। ਹਾਂਜੀ, ਤੇ ਅੱਗੇ ਆਪਾਂ ਗੱਲ ਕਰਦੇ ਹਾਂ ਪੰਜਾਬ ਦੇ ਥਾਣੇ 'ਚ ਹੋਈ ਇੱਕ ਹੋਰ ਹਿਰਾਸਤੀ ਮੌਤ। ਦੇਖੋ ਇਹ ਮੋਹਾਲੀ ਥਾਣਾ ਪੈਂਦਾ ਮਟੌਰ, ਉਹਦੇ ਵਿੱਚ ਇੱਕ ਨੌਜਵਾਨ ਹੈ ਜਿਹੜਾ ਉਹ ਮਰ ਗਿਆ ਹਿਰਾਸਤ ਦੇ ਵਿੱਚ ਜੀ। ਹੁਣ ਦੇਖੋ ਭਾਰਤ ਦੇ ਵਿੱਚ ਇਹ ਇੱਕ ਸਿਲਸਿਲਾ ਹੀ ਚੱਲਦਾ, ਹਰ ਵਰੇ ਲਗਾਤਾਰ ਹਿਰਾਸਤ ਦੇ ਵਿੱਚ ਮੌਤਾਂ ਹੁੰਦੀਆਂ। ਐਵਰੇਜ 100 ਕੁ ਹੈਗੀ ਆ, ਕਦੇ 100 ਤੋਂ ਮੌਤਾਂ ਵੱਧ ਜਾਂਦੀਆਂ, ਕਦੇ 100 ਤੋਂ ਘੱਟ ਜਾਂਦੀਆਂ। ਪਰ ਇਹ 100 ਮੌਤਾਂ ਉਹ ਨੇ ਜਿਨ੍ਹਾਂ ਨੂੰ ਪੁਲਿਸ ਲੁਕਾ ਨਹੀਂ। ਬਹੁਤ ਸਾਰੀਆਂ ਮੌਤਾਂ ਏਦਾਂ ਦੀਆਂ ਵੀ ਹੁੰਦੀਆਂ ਜਿਨ੍ਹਾਂ ਨੂੰ ਜਾਂ ਤੇ ਖੁਦਕੁਸ਼ੀਆਂ 'ਚ ਤਬਦੀਲ ਕਰ ਦਿੱਤਾ ਜਾਂਦਾ ਜਾਂ ਫਿਰ ਸਮਝੌਤੇ ਤਹਿਤ ਦਬਾ ਦਿੱਤਾ ਜਾਂਦਾ ਹੈ ਜਾਂ ਫਿਰ ਉਂਝ ਹੀ ਉਹ ਆਪਣੀ ਚੁਸਤ ਚਲਾਕੀ ਨਾਲ 3 ਦਿਨ ਪਹਿਲਾਂ ਜਾਂ 1-2 ਦਿਨ ਪਹਿਲਾਂ ਕਿਸੇ ਨੂੰ ਚਾਕੂ ਮਾਰਿਆ ਸੀ, ਇਹਨੂੰ ਪੁਲਿਸ ਨੇ ਅਰੈਸਟ ਕਰ ਲਿਆ। ਹੁਣ ਪੁਲਿਸ ਇਹ ਦੱਸਦੀ ਪਈ ਆ ਕਿ ਹਵਾਲਾਤ ਦੇ ਵਿੱਚ ਇਹਨੇ ਫਾਹ ਲੈ ਲਿਆ। ਔਰ ਜਿਹੜੇ ਘਰ ਵਾਲੇ ਆ ਉਹ ਕਹਿੰਦੇ ਆ ਜੀ ਕਿ 10:30 ਵਜੇ ਸਾਨੂੰ ਇਹਨਾਂ ਨੇ ਦੱਸਿਆ ਕਿ ਤੁਹਾਡਾ ਬੰਦਾ ਹਿਰਾਸਤ ਦੇ ਵਿੱਚ ਤੜਕੇ, ਜਦ ਕਿ ਪੁਲਿਸ ਜਿਹੜੀ ਹੈ ਓਫੀਸ਼ੀਅਲੀ ਇਹ ਕਹਿੰਦੀ ਪਈ ਆ ਕਿ 5:30 ਵਜੇ ਉਹਨੇ ਖੁਦਕੁਸ਼ੀ ਕਰ ਲਈ। ਉਹ ਕਹਿੰਦੇ ਜੇ 5:30 ਖੁਦਕੁਸ਼ੀ ਉਹਨੇ ਕਰ ਲਈ ਸੀ ਤੇ ਫਿਰ 10:30 ਇਹ ਸਾਨੂੰ ਇਹ ਕਾਹਤੋਂ ਕਹਿੰਦੇ ਪਏ ਸਨ ਕਿ ਬੰਦਾ ਤੁਹਾਡਾ ਸਾਡੀ ਹਿਰਾਸਤ ਦੇ ਵਿੱਚ। ਦੂਜੀ ਚੀਜ਼ ਇਹ ਆ ਕਿ ਉਸ ਮੁੰਡੇ ਦਾ ਭਰਾ ਜਿਹੜਾ ਮਰ ਗਿਆ, ਉਹਦਾ ਭਰਾ ਇਹ ਗੱਲ ਕਹਿੰਦਾ ਕਿ ਮੈਂ 150 ਦਫਾ ਇਹਦੇ ਟੈਲੀਫੋਨ ਤੇ ਕਾਲ ਕੀਤੀ ਆਪਦੇ ਭਰਾ ਦੇ ਕਿ ਤੂੰ ਕਿੱਥੇ ਆ, ਤੂੰ ਠੀਕ ਹੈ। 150 ਦਫਾ ਉਸ ਬੰਦੇ ਨੇ ਆਪ ਤੇ ਫੋਨ ਚੱਕਣਾ ਕੀ ਸੀ ਜਿਨ੍ਹਾਂ ਦੇ ਕੋਲ ਫੋਨ, ਉਸ ਬੰਦੇ ਨੇ ਬਹੁਤ ਕੋਸ਼ਿਸ਼ ਕੀਤੀ ਕਿ ਕੀ ਗੱਲ ਹੈ ਤੂੰ ਠੀਕ ਤੇ ਹੈ। ਯਾਨੀ 150 ਦਫਾ ਰਿੰਗ ਗਈ, ਉਹਨਾਂ ਨੇ ਫੋਨ ਨਹੀਂ ਚੱਕਿਆ, ਜਦ ਕਿ ਉਹਨਾਂ ਨੂੰ ਫੋਨ ਚੱਕਣਾ ਚਾਹੀਦਾ ਸੀ ਜਿਨ੍ਹਾਂ ਦੇ ਕੋਲ ਫੋਨ ਸੀ, ਚਾਹੇ ਉਹ ਕੋਈ ਸੰਤਰੀ ਸੀ, ਚਾਹੇ ਕੋਈ ਮੁਨਸ਼ੀ ਸੀ, ਚਾਹੇ ਕੋਈ ਥਾਣੇਦਾਰ ਸੀ, ਉਹਨਾਂ ਨੇ ਕਾਲ ਨਹੀਂ ਚੁੱਕੀ। ਸੋ ਇਹਦੇ ਤੇ ਬਹੁਤ ਸਾਰੇ ਸਵਾਲ ਖੜੇ ਹੁੰਦੇ ਪਏ ਆ। CCTV ਕੈਮਰੇ ਲੱਗੇ ਆ ਥਾਣੇ ਦੇ ਵਿੱਚ 3-4। ਪੁਲਿਸ ਵਾਲੇ ਕਹਿੰਦੇ ਜੀ ਸਾਰੇ ਦੇ ਸਾਰੇ ਹੀ ਖਰਾਬ ਆ, ਤੇ ਜੇ ਸਾਰਿਆਂ ਦੇ ਸਾਰੇ ਖਰਾਬ ਸੀ ਤੇ ਕੀ ਤੁਸੀਂ ਕੋਈ ਲਿਖਤੀ ਉੱਤੇ ਆਪਣੇ ਵਿਭਾਗ ਨੂੰ ਸ਼ਿਕਾਇਤ ਭੇਜੀ ਹੋਈ ਸੀ ਕਿ ਸਾਡੇ ਕੈਮਰੇ ਜੀ ਸਾਰੇ ਦੇ ਸਾਰੇ ਬੰਦ ਹੋ ਗਏ। ਸੋ ਕੁੱਲ ਮਿਲਾ ਕੇ ਮਾਮਲਾ ਜਿਹੜਾ ਉਹ ਸ਼ੱਕੀ ਜਿਹਾ ਜਾਪਦਾ। ਇਸ ਮਾਮਲੇ ਦੇ ਵਿੱਚ ਹੁਣ ਜਿਹੜੇ ਉੱਥੋਂ ਦੇ CGM ਹੈ, ਜੱਜ ਸਾਹਿਬ ਹੈ, ਉਹ ਆਪ ਇਨਕੁਆਇਰੀ ਕਰਦੇ ਪਏ ਨੇ। ਆਖਿਆ ਕਿ ਮੈਂ ਆਪ ਇਨਕੁਆਇਰੀ ਕਰੂੰਗਾ ਇਸ ਮਾਮਲੇ ਤੇ ਇਹ ਚੀਜ਼ ਚੰਗੀ ਹੈ। ਸੰਕੇਤ ਇਹੋ ਹੀ ਮਿਲਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਗੜਬੜੀ ਹੋਈ ਜਿਹਦੀ ਕਿ ਗੁੰਜਾਇਸ਼ ਹੈ, ਜੇ ਉਹ ਗੜਬੜੀ ਹੋਈ ਤਾਂ ਪੁਲਿਸ ਵਾਲੇ ਬਚ ਕੇ ਨਹੀਂ ਨੇ। ਕਿਉਂਕਿ ਦੇਖੋ ਨਾ ਇਹਦੇ ਵਿੱਚ ਸਿੱਧਾ ਸਾਰਾ ਮਸਲਾ ਹੈ। ਸਿੱਧਾ ਸਾਦਾ ਮਸਲਾ ਕੀ ਹੈ ਕਿ ਦੇਖੋ ਇੱਕ ਬੰਦਾ ਹਵਾਲਾਤ ਦੇ ਵਿੱਚ ਬੈਠਾ ਹੈ। ਹਵਾਲਾਤ ਇਸ ਤਰ੍ਹਾਂ ਦੀ ਬਣੀ ਹੁੰਦੀ ਹੈ ਕਿ ਉਹਦੇ 'ਚ ਕੋਈ ਪਰਦਾ ਨਹੀਂ ਹੁੰਦਾ। ਜਿਹੜਾ ਵੀ ਮੁਲਜ਼ਮ ਆ ਉਹ ਤੁਹਾਨੂੰ ਸਾਹਮਣੇ ਬੈਠਾ ਦਿਸਦਾ ਰਹਿੰਦਾ ਹੈ। ਔਰ ਜਿਹੜਾ ਵਾਸ਼ਰੂਮ ਹੁੰਦਾ ਜਾਂ ਜਿਹੜਾ ਟਾਇਲਟ ਹੁੰਦਾ ਹੈ ਉਹਦੀ ਕੰਧ ਵੀ 2-3-4 ਫੀਟ ਦੀ ਹੁੰਦੀ ਹੈ।
ਸੋ ਉਹ ਵੀ ਕੰਧ ਜਿਹੜੀ ਹੈ ਛੋਟੀ ਜਿਹੀ ਕੰਧ ਬਣਾਈ ਹੁੰਦੀ ਹੈ, ਕਿਉਂਕਿ ਇਹਨਾਂ ਨੇ ਮਾਡਲ ਹੀ ਇਸ ਤਰ੍ਹਾਂ ਦਾ ਰੱਖਿਆ ਹੋਇਆ ਹਵਾਲਾ ਦਾ ਕਿ ਬੰਦਾ ਆਰ ਪਰ ਦਿਸਦਾ ਰਹੇ। ਹੁਣ ਇਹ ਕਹਿੰਦੇ ਜੀ ਉਹਨੇ ਖੁਦਕੁਸ਼ੀ ਕਰ ਲਈ, ਫਾਹ ਗਲ 'ਚ ਪਾਤੀ, ਜਦ ਕਿ ਸੰਤਰੀ ਦੀ ਇਹੋ ਹੀ ਡਿਊਟੀ ਹੁੰਦੀ ਹੈ ਕਿ ਉਹ ਹਵਾਲਾ ਦੇ ਬਾਹਰ ਬਹਿ ਕੇ ਇਹ ਦੇਖਦਾ ਰਹੇ ਕਿ ਬੰਦਾ ਠੀਕ ਠਾਕ ਹੈ, ਬੰਦਾ ਕੋਈ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਦਾ ਯਤਨ ਤੇ ਨਹੀਂ ਕਰਦਾ ਪਿਆ, ਬੰਦਾ ਹਵਾਲਾ ਤੋੜ ਕੇ ਕਿਤੇ ਭੱਜਣ ਦੀ ਕੋਸ਼ਿਸ਼ ਤੇ ਨਹੀਂ ਕਰਦਾ ਪਿਆ। ਫਿਰ ਉਸ ਸੰਤਰੀ ਨੂੰ ਪੁੱਛਣਾ ਚਾਹੀਦਾ ਕਿ ਜਦੋਂ ਉਹਨੇ ਖੁਦਕੁਸ਼ੀ ਕੀਤੀ ਤਾਂ ਉਹ ਕਿੱਥੇ ਸੀ ਔਰ ਖੁਦਕੁਸ਼ੀ ਕਿਵੇਂ ਕਰ ਲਈ, ਕਿਉਂਕਿ ਅੰਦਰ ਇਹ ਕੱਪੜਾ ਤੇ ਲਿਜਾਣ ਨਹੀਂ ਦਿੰਦੇ। ਜੇ ਕੋਈ ਸਿੱਖ ਫੜਿਆ ਜਾਵੇ ਉਹਨੂੰ ਕਹਿੰਦੇ ਕਿ ਪੱਗ ਬਾਹਰ ਰੱਖ ਦੇ, ਉਹ ਬੰਦਾ ਕਿਵੇਂ ਕੋਈ ਕੱਪੜਾ ਅੰਦਰ ਲੈ ਗਿਆ, ਸਮਝਣ ਦੀ ਗੱਲ ਆ। ਸੋ ਕਈ ਸਵਾਲ ਆ ਜਿਨ੍ਹਾਂ ਦਾ ਹਾਲੇ ਤੱਕ ਜਵਾਬ ਟੋਲਿਆਂ ਤੋਂ ਨਹੀਂ ਮਿਲਦਾ, ਪਰ ਜਿਸ ਤਰੀਕੇ ਨਾਲ ਇਹ ਜੁਡੀਸ਼ਰੀ ਜਾਂਚ ਜਿਹੜੀ ਆ ਉਹ ਕੀਤੀ ਗਈ, ਜੁਡੀਸ਼ੀਅਲ ਜਾਂਚ ਕੀਤੀ ਗਈ ਆ, ਇਸ ਜਾਂਚ ਦੇ ਸ਼ੁਰੂ ਹੋਣ ਤੋਂ ਬਾਅਦ ਉਮੀਦ ਬੱਝੀ ਹੈ ਕਿ ਸ਼ਾਇਦ ਇਸ ਮਾਮਲੇ 'ਚ ਸੱਚ ਸਾਹਮਣੇ ਆ ਜਾਊਗਾ। ਪਰ ਅੱਗੇ ਵੀ ਖੁਦਕੁਸ਼ੀਆਂ ਬਹੁਤ ਹੋਈਆਂ ਸਾਡੇ ਪੰਜਾਬ ਦੇ ਥਾਣਿਆਂ 'ਚ ਇਸੇ ਤਰ੍ਹਾਂ ਦੀਆਂ, ਜਿਨ੍ਹਾਂ ਨੂੰ ਆਪਾਂ ਕਥਿਤ ਖੁਦਕੁਸ਼ੀਆਂ ਕਹਿ ਦਿੰਦੇ, ਸ਼ੱਕੀ ਖੁਦਕੁਸ਼ੀਆਂ ਕਹਿ ਦਿੰਦੇ ਹਾਂ, ਬਹੁਤ ਹੋਈਆਂ ਪਈ। ਪਰ ਬਹੁਤੀਆਂ ਖੁਦਕੁਸ਼ੀਆਂ ਜਿਹੜੀਆਂ ਉਹ ਦਬਾ ਲਈਆਂ। ਹੁਣ ਇਸ ਖੁਦਕੁਸ਼ੀ 'ਚ ਅੱਗੇ ਕਹਾਣੀ ਕਿੱਧਰ ਨੂੰ ਜਾਂਦੀ ਹੈ ਦੇਖਣਾ ਪਊ ਜੀ। ਕਹਾਣੀਆਂ 'ਚ ਕਿੱਧਰ ਨੂੰ ਜਾਣੀਆਂ, ਇੱਥੇ ਕਿਹੜਾ ਜਵਾਬ ਦੇਣਾ ਇਹਨਾਂ ਜੀ। ਅਤੇ ਅੱਗੇ ਆਪਾਂ ਉਦਯੋਗ ਦੀ ਗੱਲ ਕਰਦੇ ਹਾਂ। ਪੰਜਾਬ ਵਿੱਚ ਜਲੰਧਰ ਦੇ ਵਿੱਚ ਚਮੜਾ ਉਦਯੋਗ ਨੂੰ ਲੈ ਕੇ NGT ਨੇ ਦਿੱਤਾ ਕਰਾਰਾ ਝਟਕਾ। ਦੇਖੋ, NGT ਨੈਸ਼ਨਲ ਗ੍ਰੀਨ ਟ੍ਰਿਬਿਊਨਲ ਕਾਫੀ ਮਾਮਲਿਆਂ ਦੇ ਵਿੱਚ ਸਖਤੀ ਕਰੀ ਬੈਠਾ। ਹੁਣ ਉਹਨਾਂ ਦੀ ਸਖਤੀ ਦੀ ਗਾਜ ਜਿਹੜੀ ਆ ਉਹ ਇਸ ਚਮੜਾ ਉਦਯੋਗ ਤੇ ਵੈਸੇ ਇਸ ਚਮੜਾ ਉਦਯੋਗ ਦੀ ਚਮੜੀ ਤੇ ਪਹਿਲਾਂ ਹੀ ਮੋਦੀ ਸਾਹਿਬ ਨੇ ਖਿੱਚ ਲਈ ਸੀ, ਤੁਹਾਨੂੰ ਪਤਾ ਹੀ, ਮੋਰਾਂ ਦੇ ਨਾਲ GST ਲਾ ਕੇ ਕਦੇ ਨੋਟਬੰਦੀ ਕਰ ਦਿੱਤੀ। ਜਲੰਧਰ ਦਾ ਲੈਦਰ ਉਦਯੋਗ ਪਹਿਲਾਂ ਹੀ ਬਹੁਤ ਮੰਦੀ ਦਾ ਸ਼ਿਕਾਰ ਹੋਇਆ ਪਿਆ। ਹੁਣ NGT ਨੇ ਹੁਕਮ ਦਿੱਤਾ ਕਿ 19 ਟੈਨਰੀਆਂ ਜਿਹੜੀਆਂ ਉਹ ਬੰਦ ਕਰ ਦਿੱਤੀਆਂ ਜਾਣ, ਮਤਲਬ ਕਿ ਚਮੜੇ ਦੀਆਂ 19 ਇਕਾਈਆਂ ਜਿਹੜੀਆਂ ਉਹ ਬੰਦ ਕਰ ਦਿੱਤੀਆਂ ਜਾਣ। ਬੰਦ ਇਸ ਕਰਕੇ ਕਰਦੇ ਨੇ ਕਿਉਂਕਿ ਇਹਨਾਂ ਦੇ ਵਿੱਚ ਕ੍ਰੋਮ ਮੈਟਲ ਇਸਤੇਮਾਲ ਹੁੰਦਾ ਔਰ ਉਹ ਕ੍ਰੋਮ ਮੈਟਲ ਅੱਗੇ ਜਾ ਕੇ ਕਾਲਾ ਸੰਘਿਆ ਡਰੇਨ 'ਚ ਪੈਂਦਾ, ਫਿਰ ਉੱਥੋਂ ਅੱਗੇ ਜਾ ਕੇ ਕਾਲੀ ਬੇਹੀ 'ਚ ਡਿੱਗਦਾ। ਹੁਣ ਇਸ ਮਾਮਲੇ ਦੀ ਜਿਹੜੀ ਸ਼ਿਕਾਇਤ ਕੀਤੀ ਸੀ ਉਹ ਇੱਕ ਵਾਤਾਵਰਨ ਪ੍ਰੇਮੀ ਨੇ ਕੀਤੀ ਸੀਗੀ। ਉਸ ਵਾਤਾਵਰਨ ਪ੍ਰੇਮੀ ਦੀ ਸ਼ਿਕਾਇਤ ਤੇ ਇਹ ਸਾਰੀ ਕਾਰਵਾਈ ਹੋਈ ਆ। ਜਦਕਿ ਦੂਸਰੇ ਪਾਸੇ ਜਿਹੜਾ ਸਾਡਾ ਇੱਥੋਂ ਦਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਮੁਖੀ ਆ ਕਾਹਨ ਸਿੰਘ ਪੰਨੂ, ਉਹ ਕਾਹਨ ਸਿੰਘ ਪੰਨੂ ਕਹਿੰਦਾ ਕਿ ਇਹ ਮਾਮਲਾ ਪਹਿਲਾਂ ਹੀ ਹਾਈ ਕੋਰਟ ਦੇ ਵਿੱਚ ਪੈਂਡਿੰਗ ਪਿਆ, ਹਾਈ ਕੋਰਟ ਦੇ ਵਿੱਚ ਸੁਣਵਾਈ ਹੁੰਦੀ ਪਈ ਆ ਤੇ ਅਸੀਂ ਉਸ ਮਾਮਲੇ ਤੇ ਸਾਰਾ ਕੁਝ ਵੇਖਦੇ ਪਏ ਚੰਗੀ ਤਰ੍ਹਾਂ। ਫਿਰ NGT ਨੂੰ ਇਹ ਫੈਸਲਾ ਨਹੀਂ ਸੀ ਦੇਣਾ ਚਾਹੀਦਾ ਕਿਉਂਕਿ ਆਲਰੇਡੀ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਪੈਂਡਿੰਗ ਹੈ। ਉਹ ਕਹਿੰਦੇ ਕਿ ਅਸੀਂ ਦੁਬਾਰਾ ਉੱਥੇ ਰਿਵਿਊ ਪਟੀਸ਼ਨ ਪਾਵਾਂਗੇ। ਪਰ ਇੱਕ ਵਾਰੀ ਲੈਦਰ ਜਗਤ ਲਈ ਇਹ ਬਹੁਤ ਵੱਡਾ ਧੱਕਾ ਇਸ ਕਰਕੇ ਆ ਕਿਉਂਕਿ 19 ਇਕਾਈਆਂ ਇੱਕੋ ਸੱਟੇ ਬੰਦ ਹੋ ਗਈਆਂ। ਹੋ ਸਕਦਾ ਆਉਣ ਵਾਲੇ ਦਿਨਾਂ 'ਚ ਇਹਨਾਂ ਦੀ ਗਿਣਤੀ ਹੋਰ ਵੀ ਵੱਧ ਜਾਵੇ। ਪੰਜਾਬ ਪਹਿਲਾਂ ਹੀ ਤੁਹਾਨੂੰ ਪਤਾ ਉਦਯੋਗ ਪੱਖੋਂ ਪਛੜਿਆ ਪਿਆ। ਜਿਸ ਤਰ੍ਹਾਂ ਦੀਆਂ ਪਾਬੰਦੀਆਂ ਹੋਰ ਲੱਗਣਗੀਆਂ ਨਿਸ਼ਚਿਤ ਤੌਰ ਤੇ ਸਾਡੇ ਪੰਜਾਬ ਦਾ ਜਿਹੜਾ ਬਚਿਆ ਖੁਚਿਆ ਮਾਲੀਆ ਆਉਂਦਾ ਉਹ ਪ੍ਰਭਾਵਿਤ ਹੋਊਗਾ। ਪਰ ਇਹਦੇ ਵਿੱਚ ਦੂਸਰੀ ਚੀਜ਼ ਵੀ ਵੇਖਣ ਵਾਲੀ ਆ ਕਿ ਦੇਖੋ, ਜਿਹੜਾ ਪਾਣੀ ਕਾਲਾ ਸੰਘਿਆ ਡਰੇਨ 'ਚ ਡਿੱਗਦਾ ਮੁੜ ਕੇ ਉਹ ਕਾਲੀ ਬੇਹੀ 'ਚ ਜਾਂਦਾ, ਕਾਲੀ ਬੇਹੀ 'ਚ ਅੱਗੇ ਉਹ ਸ਼ਾਇਦ ਸਤਲੁਜ 'ਚ ਪੈਂਦਾ ਹੋਊਗਾ। ਸਤਲੁਜ ਜਿਹੜਾ ਹੈ ਉਹ ਅੱਗੇ ਚੱਲ ਕੇ ਕਿੱਥੇ ਆਉਂਦਾ, ਮਾਲਵੇ 'ਚ ਹੁੰਦਾ ਹੋਇਆ ਕਿੱਥੇ ਜਾਂਦਾ, ਅੱਗੇ ਰਾਜਸਥਾਨ। ਇਹਦਾ ਮਤਲਬ ਇਹ ਆ ਕਿ ਜਿਹੜੇ ਪੰਜਾਬ ਦੇ ਹੇਠਲੇ ਪਾਸੇ ਬੈਠੇ ਆ ਲੋਕ ਉਹ ਤਾਂ ਫਿਰ ਜ਼ਹਿਰ ਪੀਤੀ ਜਾ ਰਹੇ ਆ ਕਿਉਂਕਿ ਕ੍ਰੋਮ ਮੈਟਲ ਜਿਹੜਾ ਹੈ ਉਹ ਇਹੋ ਜਿਹਾ ਮੈਟਲ ਆ ਜਿਹਦੇ ਨਾਲ ਕੈਂਸਰ ਬਹੁਤ ਜ਼ਿਆਦਾ ਹੁੰਦਾ। ਤਾਂ ਮਾਲਵਾ ਤੇ ਪਹਿਲਾਂ ਹੀ ਕੈਂਸਰ ਪੀੜਤ ਆ ਔਰ ਰਾਜਸਥਾਨ ਦੇ ਲੋਕ ਵੀ ਦੁਹਾਈ ਪਾਉਂਦੇ ਪਏ ਆ। ਜਿਹੜੀ ਆ ਰਾਜਸਥਾਨ ਕੈਨਾਲ ਜਾਂਦੀ ਆ, ਜਿੱਥੋਂ ਤੱਕ ਜਾਂਦੀ ਬੀਕਾਨੇਰ ਤੱਕ ਜਾਂਦੀ ਆ, ਉਹ ਲੋਕ ਕਹਿੰਦੇ ਆ ਕਿ ਪੰਜਾਬੀ ਆਪ ਤੇ ਬਿਮਾਰ ਹੋਏ ਸਨ, ਇਹਨਾਂ ਨੇ ਰਿਸ਼ਟ ਪੁਸ਼ਟ ਸਾਨੂੰ ਵੀ ਨਹੀਂ ਛੱਡਿਆ। ਉਹ ਕਹਿੰਦੇ ਕਿ ਪਾਣੀ ਕਾਹਦਾ ਲੈਂਦੇ ਆ, ਅਸੀਂ ਤੇ ਬਿਮਾਰੀ ਲੈਣ ਰਹੇ ਹਾਂ। ਹੁਣ ਇਸ ਮਾਮਲੇ ਦਾ ਹੱਲ ਇਹੋ ਹੀ ਆ ਕਿ ਦੇਖੋ, ਉਦਯੋਗਿਕ ਇਕਾਈਆਂ ਬੰਦ ਕਰਿਆ ਤੇ ਸਰਨਾ ਨਹੀਂ ਹੈ। ਤਾਂ ਜਿਹੜਾ ਪਾਣੀ ਡਿੱਗਦਾ ਹੈ, ਇੱਕ ਤੇ ਇਹ ਹੈ ਕਿ ਇਹਨਾਂ ਦੇ ਵਿੱਚ ਜੇ ਇਸ ਤਰ੍ਹਾਂ ਦੇ ਕੈਮੀਕਲ ਇਸ ਵਰਤੋਂ ਜਾਂ ਉਹਨਾਂ ਲਈ ਕੋਈ ਸਬਸਟੀਟਿਊਟ ਜਿਹੜਾ ਉਹ ਲੱਭਣਾ ਪਊਗਾ। ਉਹਨਾਂ ਦੀ ਵਰਤੋਂ ਜਿਹੜੀ ਉਹ ਨਿਯਮਿਤ ਕੀਤੀ ਜਾਣੀ ਚਾਹੀਦੀ। ਦੂਸਰੀ ਚੀਜ਼ ਇਹ ਆ ਕਿ ਜਿਹੜਾ ਕੋਈ ਪਾਣੀ ਡਿੱਗਦਾ ਤਾਂ ਫਿਰ ਟ੍ਰੀਟਮੈਂਟ ਪਲਾਂਟ ਜਿਹੜੇ ਆ ਉਹ ਲੱਗਣੇ ਚਾਹੀਦਾ ਔਰ ਇਹ ਜ਼ਿੰਮੇਵਾਰੀ ਉਦਯੋਗਿਕ ਇਕਾਈਆਂ ਦੀ ਹੋਣੀ ਚਾਹੀਦੀ ਹੈ। ਇਹਦੇ 'ਚ ਸਰਕਾਰ ਵੀ ਕੁਛ ਕੰਟਰੀਬਿਊਟ ਕਰੇ, ਕੁਛ ਉਦਯੋਗ ਜਗਤ ਹੈ ਜਿਹੜਾ ਕੁਛ ਉਹ ਵੀ ਆਪਣੇ ਪੱਲਿਓਂ ਖਰਚ ਕਰੇ। ਸੋ ਇਹਨਾਂ ਸਾਰੀਆਂ ਚੀਜ਼ਾਂ ਦਾ ਹੱਲ ਹੋਣਾ ਚਾਹੀਦਾ। ਤੇ ਜੇ NGT ਇਹ ਚੀਜ਼ ਸਮਝਦਾ ਕਿ ਪਾਣੀ ਇੰਨਾ ਜ਼ਿਆਦਾ ਪੋਲਿਊਟ ਹੁੰਦਾ ਕਿ ਅੱਗੇ ਜਾ ਕੇ ਲੋਕ ਜਿਹੜੇ ਕੈਂਸਰ ਵਰਗੀ ਨਾਮਰਾਦ ਬਿਮਾਰੀ ਦਾ ਸ਼ਿਕਾਰ ਹੁੰਦੇ ਆ, ਤਾਂ ਫਿਰ ਇਹ ਇਕੱਲਾ ਲੈਦਰ ਉਦਯੋਗ ਇਕਾਈਆਂ ਵਾਲਾ ਕੰਮ ਨਹੀਂ ਹੈ। ਫਿਰ ਇਸ ਤੋਂ ਅੱਗੇ ਜੇ ਆ ਜਾਈਏ, ਲੁਧਿਆਣੇ ਦੇ ਵਿੱਚ ਵੀ ਤੇ ਇੰਡਸਟਰੀ ਇਹੋ ਕੁਛ ਕਰਦੀ ਪਈ ਆ, ਬਠਿੰਡੇ ਦੇ ਵਿੱਚ ਵੀ ਇੰਡਸਟਰੀ ਜਿਹੜੀ ਆ ਉਹ ਇਹੋ ਕੁਛ ਕਰਦੀ ਪਈ ਆ। ਫਿਰ ਸਮੁੱਚੇ ਤੌਰ ਤੇ ਤੁਹਾਨੂੰ ਕੋਈ ਇਸ ਤਰ੍ਹਾਂ ਦਾ ਕ੍ਰਾਈਟੇਰੀਆ ਬਣਾਉਣਾ ਚਾਹੀਦਾ ਜਿਹਦੇ ਤਹਿਤ ਉਦਯੋਗ ਵੀ ਬਚ ਜਾਣ
ਔਰ ਪੰਜਾਬ ਦੇ ਲੋਕ ਵੀ ਬਚ ਜਾਣ। ਔਰ ਇਸ ਤਰ੍ਹਾਂ ਦੇ ਜਿਹੜੇ ਕੈਮੀਕਲ ਇਸਤੇਮਾਲ ਹੁੰਦੇ ਆ ਉਹਨਾਂ ਦੀ ਜਿਹੜੀ ਵਰਤੋਂ ਆ ਉਹ ਨਿਯਮਿਤ ਕੀਤੀ ਜਾਵੇ, ਘਟਾਈ ਜਾਵੇ, ਉਹਨਾਂ ਦੀ ਥਾਂ ਤੇ ਅਲਟਰਨੇਟ ਲੱਭੇ ਜਾਣ। ਫਿਰ ਦੂਜੀ ਚੀਜ਼ ਇਹ ਆ ਕਿ ਜਿਹੜਾ ਪਾਣੀ ਡਿੱਗਦਾ ਉਹ ਟਰੀਟ ਹੋ ਕੇ ਪਾਣੀ ਡਿੱਗਣਾ ਚਾਹੀਦਾ, ਚਾਹੇ ਉਹ ਨਹਿਰਾਂ 'ਚ ਡਿੱਗਦਾ, ਚਾਹੇ ਦਰਿਆ 'ਚ ਡਿੱਗਦਾ। ਸੋ ਜ਼ਰੂਰਤ ਹੈ ਕਿ ਕੋਈ ਸਾਂਝਾ ਰਾਹ ਕੱਢਿਆ ਜਾਵੇ, ਕੋਈ ਵਿਚਲਾ ਰਸਤਾ ਕੱਢਿਆ ਜਾਵੇ। ਜੇ ਇਸ ਤਰ੍ਹਾਂ ਉਦਯੋਗ ਬੰਦ ਕਰਾਂਗੇ ਤਾਂ ਵੀ ਗੱਡੀ ਪੰਜਾਬ ਦੀ ਚੱਲਣੀ ਨਹੀਂ। ਜੀ ਬਿਲਕੁਲ, ਤੁਸੀਂ ਪੰਜਾਬ ਦੇ ਲੋਕਾਂ ਦੀ ਗੱਲ ਕੀਤੀ ਆ। ਇੱਥੇ ਤਾਂ ਖੇਤੀਬਾੜੀ ਵਾਲੇ ਵੀ ਆਪਣੇ ਲਈ ਚੱਜ ਦੇ ਦਾਣੇ ਉਗਾ ਕੇ ਨਹੀਂ ਖਾਂਦੇ। ਤੇ ਅੱਗੇ ਸੀ ਪਾਈਪ ਦੇ ਡਾਇਰੈਕਟਰ ਜਨਰਲ ਨੇ ਆਪਣੇ ਪੱਧਰ ਤੇ ਆਪ ਹੀ ਅਧਿਕਾਰੀਆਂ ਦੀ ਤਨਖਾਹ ਵਧਾ ਲਈ। ਇਹਨੂੰ ਕਹਿੰਦੇ ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀ। ਸੋ ਇਸ ਡਾਇਰੈਕਟਰ ਜਨਰਲ ਨੇ ਵੈਸੇ ਕਮਾਲ ਦਾ ਕੰਮ ਕੀਤਾ। ਆਪਣੇ ਨਾਲ ਦੇ ਅਹੁਦੇਦਾਰਾਂ ਦੀ ਵੀ ਤਨਖਾਹ ਜਿਹੜੀ ਵਧਾ ਦਿੱਤੀ। ਮਸਲਨ ਡਿਪਟੀ ਡਾਇਰੈਕਟਰ ਕਰਨਲ ਸ਼ਰਨਜੀਤ ਸਿੰਘ ਭੁੱਲਰ ਸੀ, ਜਿਹੜੇ ਪਹਿਲਾਂ 70,395 ਰੁਪਈਏ ਲੈਂਦੇ ਸੀ, ਬਾਅਦ ਦੇ ਵਿੱਚ ਯਕਦਮ ਉਹਨਾਂ ਦੀ ਤਨਖਾਹ 85,809 ਤੇ ਪਹੁੰਚ ਗਈ। ਇਸੇ ਤਰ੍ਹਾਂ ਕੋਈ 59,000 ਲੈਂਦਾ ਸੀ, ਉਹਦੀ 87 ਹੋ ਗਈ, ਕਿਸੇ ਦੀ 60 ਸੀ, ਉਹਦੀ 99 ਹੋ ਗਈ, ਕਿਸੇ ਦੀ 61 ਸੀ, ਉਹਦੀ 86 ਹੋ ਗਈ, ਕਿਸੇ ਦੀ 48 ਸੀ, ਉਹਦੀ 60 ਹੋ ਗਈ, ਕਿਸੇ ਦੀ 44 ਸੀ, ਉਹਦੀ 60 ਹੋ ਗਈ, ਕਿਸੇ ਦੀ 46 ਸੀ, ਉਹਦੀ 60 ਹੋ ਗਈ। ਇਸ ਤਰ੍ਹਾਂ ਤਨਖਾਹਾਂ ਵਧਾ ਲਈਆਂ। ਪਰ ਕਮਾਲ ਦੀ ਗੱਲ ਹੈ ਕਿ ਜਿਹੜਾ ਸੀ ਪਾਈਟ ਵਾਲਾ ਸਿਸਟਮ ਹੈ ਉਹ ਸਾਰੇ ਦਾ ਸਾਰਾ ਜਿਹੜਾ ਪੰਜਾਬ ਸਰਕਾਰ ਦੇ ਅਧੀਨ ਹੈ। ਯਾਨੀ ਜੇ ਤਨਖਾਹਾਂ 'ਚ ਕੋਈ ਵਾਧਾ ਕਰਨਾ ਤੇ ਸਰਕਾਰ ਦੇ ਵਿੱਤ ਮੰਤਰਾਲੇ ਤੋਂ ਮਨਜ਼ੂਰੀ ਲੈਣੀ। ਜਦ ਕਿ ਮਨਪ੍ਰੀਤ ਸਿੰਘ ਬਾਦਲ ਕਹਿੰਦਾ ਕਿ ਸਾਨੂੰ ਕਿ ਇਹੋ ਜਿਹੀ ਕੋਈ ਤਜਵੀਜ਼ ਮਿਲੀ ਕੋਈ ਨਹੀਂ। ਹੁਣ ਜਿਹੜਾ ਡਾਇਰੈਕਟਰ ਜਨਰਲ ਆ ਉਹ ਇਹ ਗੱਲ ਕਹਿੰਦਾ ਜੀ ਕਿ ਗਾਈਡਲਾਈਨ ਦੇ ਮੁਤਾਬਕ ਮੈਂ ਤੇ ਵਧਾਈ ਆ, ਔਰ ਹੁਣ ਇਹਨਾਂ ਨੇ ਪ੍ਰਪੋਜ਼ਲ ਵੀ ਭੇਜਤਾ। ਮਸਲਨ ਕਿ ਪਹਿਲਾਂ ਤਨਖਾਹ ਵਧਾ ਲਈ, ਬਾਅਦ ਦੇ ਵਿੱਚ ਪ੍ਰਪੋਜ਼ਲ ਭੇਜਿਆ ਜਿਹੜਾ ਕਿ ਕਿਤੇ ਨਾ ਕਿਤੇ ਅਨਿਯਮਿਤ ਦਿਖਾਈ ਦੇ ਰਿਹਾ, ਕਿਤੇ ਨਾ ਕਿਤੇ ਗੜਬੜੀ ਵਾਲਾ ਦਿਖਾਈ ਦੇ ਰਿਹਾ। ਹੁਣ ਇੱਥੇ ਦੋ ਪੈਟਰਨ ਹੁੰਦੇ ਆ, ਗੱਲ ਸਮਝਣ ਦੀ ਜ਼ਰੂਰਤ ਆ ਕਿ ਦੇਖੋ ਜਿਹੜਾ ਸੀ ਪੈਟ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਪੰਜਾਬ ਸਰਕਾਰ ਦੇ ਅਧੀਨ ਹੀ ਚੱਲਦਾ, ਔਰ ਇਹ ਸੀ ਪੈਟ ਬਹੁਤ ਲੋਕਾਂ ਨੂੰ ਪਤਾ ਨਹੀਂ ਹੋਣਾ। ਮੈਂ ਥੋੜਾ ਜਿਹਾ ਸੰਖੇਪ 'ਚ ਦੱਸ ਦੇਵਾਂ ਕਿ ਸੀ ਪੈਟ ਇੱਕ ਟ੍ਰੇਨਿੰਗ ਪ੍ਰੋਗਰਾਮ ਹੈ। ਇਹਦੇ 'ਚ ਨੌਜਵਾਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ, ਜਿਹੜਾ ਉਹ ਆਰਮੀ ਵਗੈਰਾ BSF ਵਗੈਰਾ 'ਚ ਸੌਖ ਨਾਲ ਭਰਤੀ ਹੋ ਜਾਣ। ਤਾਂ ਇੱਕ ਤਰ੍ਹਾਂ ਇਸ ਨੂੰ ਫੌਜੀ ਟ੍ਰੇਨਿੰਗ ਵਾਲਾ ਪ੍ਰੋਗਰਾਮ ਅਸੀਂ ਕਹਿ ਸਕਦੇ ਹਾਂ ਜੋ ਦਿੱਤਾ ਜਾਂਦਾ ਸੀ ਪਾਈਟ ਦੇ ਅਧੀਨ। ਸੋ ਸੀ ਪਾਈਟ ਨੂੰ ਜਿਹੜੀ ਗ੍ਰਾਂਟ ਜਾਂਦੀ ਉਹ ਦੋ ਤਰ੍ਹਾਂ ਨਾਲ ਜਾਂਦੀ, ਇੱਕ ਪਲਾਨ, ਇੱਕ ਨਾਨ ਪਲਾਨ। ਪਲਾਨ ਦੇ ਵਿੱਚ ਕੀ ਹੁੰਦਾ, ਉਹਦੇ 'ਚ ਇਹ ਹੁੰਦਾ ਕਿ ਜੀ ਦੇਖੋ ਤੁਸੀਂ ਸਿੱਧੇ ਤੌਰ ਤੇ ਪੈਸਾ ਜਿਹੜਾ ਵਿਭਾਗ ਨੂੰ ਦੇ ਦਿੰਦੇ ਹੋ, ਉਹ ਆਪਣੇ ਪੱਧਰ ਤੇ ਆਪੇ ਖਰਚਦਾ। ਨਾਨ ਪਲਾਨ ਦਾ ਮਤਲਬ ਇਹ ਹੁੰਦਾ ਕਿ ਪੈਸਾ ਜਿਹੜਾ ਉਹ ਖਜ਼ਾਨੇ 'ਚ ਜਾਂਦਾ, ਇੱਕ ਪੈਸਾ ਜੇ ਤੁਸੀਂ ਕੱਢਣਾ ਤੇ ਉਹਦਾ ਹਿਸਾਬ ਕਿਤਾਬ ਹੈ ਜਿਹੜਾ ਦੇਣਾ ਪੈਂਦਾ। ਸੋ ਇੱਥੇ ਪਲਾਨ ਵਾਲਾ ਕੰਮ ਚੱਲਦਾ ਪਿਆ ਸੀ, ਜਾਨੀ ਪੈਸਾ ਜਿਹੜਾ ਵਿਭਾਗ ਦੇ ਅਧਿਕਾਰੀਆਂ ਨੇ ਆਪੇ ਵਰਤਣਾ ਸੀਗਾ, ਉਹਨਾਂ ਨੇ ਸ਼ਾਇਦ ਇਸ ਚੀਜ਼ ਦਾ ਫਾਇਦਾ ਚੁੱਕਿਆ। ਹੁਣ ਜਿਹੜੇ ਮੇਜਰ ਜਨਰਲ ਰਜੇਸ਼ ਕੁਮਾਰ ਬਾਬਾ ਹੈ ਡਾਇਰੈਕਟਰ ਜਨਰਲ ਸੀ ਪਾਈਟ ਦੇ, ਉਹ ਤੇ ਕਹਿੰਦੇ ਆ ਜੀ ਕਿ ਮੈਂ ਕੋਈ ਨਿਯਮ ਨਹੀਂ ਤੋੜਿਆ, ਮੈਂ ਤੇ ਕਾਇਦੇ ਕਾਨੂੰਨ ਦੇ ਮੁਤਾਬਕ ਕੰਮ ਕੀਤਾ। ਪਰ ਮਨਪ੍ਰੀਤ ਬਾਦਲ ਕਹਿੰਦਾ ਪਿਆ ਕਿ ਜੀ ਸਾਡੇ ਕੋਲ ਪ੍ਰਪੋਜ਼ਲ ਨਹੀਂ ਆਇਆ, ਜੇ ਹੁਣ ਪ੍ਰਪੋਜ਼ਲ ਭੇਜਦੇ ਪਏ ਤੇ ਤਨਖਾਹ ਇਹਨਾਂ ਨੇ ਪਹਿਲਾਂ ਵਧਾ ਲਈ ਆ ਤਾਂ ਇਹਦਾ ਮਤਲਬ ਗੜਬੜੀ ਹੋਈ ਆ, ਅਸੀਂ ਜਾਂਚ ਪੜਤਾਲ ਕਰਵਾਵਾਂਗੇ। ਉੱਦਾਂ ਇੱਥੇ ਬਹੁਤ ਕੁਛ ਚੱਲਦਾ ਪਿਆ, ਕੱਲੀਆਂ ਤਨਖਾਹਾਂ ਹੀ ਨਹੀਂ ਵਧਦੀਆਂ। ਸਾਡੇ ਇੱਥੇ ਹਾਈ ਕੋਰਟ ਦਾ ਇੱਕ ਸਾਬਕਾ ਰਜਿਸਟਰਾਰ ਗ੍ਰਿਫਤਾਰ ਕੀਤਾ ਗਿਆ ਕੱਲ, ਔਰ ਕਮਾਲ ਦੀ ਗੱਲ ਇਹ ਹੈ ਕਿ ਉਹਦੀ ਗ੍ਰਿਫਤਾਰੀ ਕਿੱਦਾਂ ਹੋਈ। ਗ੍ਰਿਫਤਾਰੀ ਏਦਾਂ ਹੋਈ ਕਿ ਦੋ ਕੁੜੀਆਂ ਆਪੋ ਵਿੱਚ ਦੀ ਸਹੇਲੀਆਂ ਬਣ ਗਈਆਂ, ਕਿਉਂਕਿ ਦੋਵੇਂ ਕੋਚਿੰਗ ਲੈ ਰਹੀਆਂ ਸੀ ਜੱਜ ਦੀ, ਉਹਨਾਂ ਨੇ ਪੋਸਟ ਵਾਸਤੇ ਪੇਪਰ ਦੇਣੇ। ਤੇ ਇੱਕ ਕੁੜੀ ਨੂੰ ਇੱਕ ਦਿਨ ਅਚਾਨਕ WhatsApp 'ਚ ਮੈਸੇਜ ਮਿਲਿਆ ਜਿਹਦੇ 'ਚੋਂ ਗੱਲਬਾਤ ਚੱਲਦੀ ਪਈ ਸੀ, ਉਹ ਇੱਕ ਰਿਕਾਰਡਿੰਗ ਸੀ ਜਿਹਦੇ ਤਹਿਤ ਪੇਪਰ ਲੀਕ ਵਾਲੀ ਸੈਟਿੰਗ ਕੀਤੀ। ਉਹ ਫਿਰ ਸਾਰਾ ਭੇਦ ਉਸ ਰਿਕਾਰਡਿੰਗ ਤੋਂ ਖੁੱਲ ਗਿਆ, ਔਰ ਜਿਹਦੀ ਰਿਕਾਰਡਿੰਗ ਸੀ ਜੋ ਸੈਟਿੰਗ ਕਰਦੀ ਪਈ ਸੀ ਉਹੀ ਬੀਬੀ ਮੈਰਿਟ ਦੇ ਵਿੱਚ ਮੁੜ ਕੇ ਫਸਟ ਆ ਗਈ। ਔਰ ਬਾਅਦ ਦੇ ਵਿੱਚ ਭੇਤ ਖੁੱਲਿਆ ਕਿ ਸਾਰਾ ਕੁਝ ਜਿਹੜਾ ਕੀਤਾ ਸੀ ਉਸ ਰਜਿਸਟਰਾਰ ਨੇ ਹਾਈ ਕੋਰਟ 'ਚ ਬਹਿ ਕੇ ਕਰਵਾਇਆ ਸੀ, ਔਰ ਉਹ 1.5 ਕਰੋੜ ਰੁਪਏ 'ਚ ਪੇਪਰ ਲੀਕ ਕੀਤੇ। ਈਸ਼ਰੀ ਦੇ ਵਿੱਚ ਵੀ ਇਹੋ ਹਾਲ, ਸੀ ਪੈਟ ਦੇ ਵਿੱਚੋਂ ਵੀ ਸ਼ਿਕਾਇਤਾਂ ਇੱਦਾਂ ਦੀਆਂ, ਸਰਕਾਰੀ ਹੋਰ ਜਿਹੜੇ ਅਦਾਰੇ ਉਹਨਾਂ ਦੇ ਵਿੱਚੋਂ ਵੀ ਸ਼ਿਕਾਇਤਾਂ ਇੱਦਾਂ। ਯਾਨੀ ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ ਨੇਰ ਖਾਤਾ ਬਣਿਆ ਪਿਆ, ਚਾਰ ਚਫੇਰੇ ਹੀ ਏਦਾਂ ਦਾ ਮਾਹੌਲ ਆ ਕਿ ਬਸ ਜਿਹਦੇ ਹੱਥ ਤਰੰਗਲੀ ਉਹ ਕਹਿੰਦਾ ਕਿ ਮੈਂ ਸਾਰਾ ਕੁਛ ਹੂੰਜ ਕੇ ਲੈ ਜਾਵਾਂ। ਸੋ ਇਸ ਮਾਹੌਲ ਨੂੰ ਕਿੱਦਾਂ ਠੀਕ ਕੀਤਾ ਜਾਣਾ ਚਾਹੀਦਾ ਹੈ, ਉਹਦੇ ਬਾਰੇ ਨਾ ਹਾਲੇ ਤੱਕ ਸੋਚਿਆ ਜਾ ਰਿਹਾ, ਨਾ ਹਾਲੇ ਤੱਕ ਕੋਈ ਐਕਸ਼ਨ ਇਹਦੇ ਬਾਰੇ ਕੀਤਾ। ਸੋ ਜਿਹਦੇ ਹੱਥ ਰੰਬਾ ਆ ਜਾਂਦਾ ਉਹ ਕਹਿੰਦਾ ਕਿ ਗਾਜਰਾਂ ਜਿਹੜੀਆਂ ਮੈਂ ਹੁਣ ਧੁਰ ਤੱਕ ਪੱਟ ਲਵਾਂ। ਜੀ ਬਹੁਤ ਬਹੁਤ ਧੰਨਵਾਦ ਮਿੰਟੂ ਗੁਰਸਰੀਆ ਜੀ। ਜੀ ਸ਼ੁਕਰੀਆ ਜੀ। ਤੇ ਸਰੋਤੇ ਸਨ ਮਿੰਟੂ ਗੁਰਸਰੀਆ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।